ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 96.5 FM ਯੂਬਾ ਸਿਟੀ, 1300 AM ਫਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਸਾਈਡ ਵਾਈਂਡ ਵਾਲੇ ਜਿਹੜੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮਰਸਡ, ਅਤੇ ਆਈਫੋਨ ਅਤੇ ਐਂਡਰਾਇਡ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਅਤੇ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 17 ਤਰੀਕ ਆ ਅਤੇ ਦਿਨ ਸੋਮਵਾਰ ਆ, ਅਤੇ ਅੱਜ ਦੇ ਪਹਿਲੇ ਅੱਧੇ ਘੰਟੇ 'ਚ ਅਸੀਂ ਤੁਹਾਡੇ ਨਾਲ ਜੋ ਅਪਡੇਟਸ ਆ, ਜੋ ਕੁਝ ਵਾਪਰ ਰਿਹਾ ਅਮਰੀਕਾ ਦੇ ਵਿੱਚ, ਉਹ ਸਾਂਝਾ ਕਰਾਂਗੇ। ਉਸ ਤੋਂ ਬਾਅਦ 9 ਵਜੇ ਦੇ ਕਰੀਬ ਨੈਨਦੀਪ ਸਿੰਘ ਚੰਨ, ਜੋ ਕਿ ਫਰਿਜ਼ਨੋ ਦੇ ਵਿੱਚ ਸਕੂਲ ਬੋਰਡ ਦੇ ਜਿਹੜੇ ਹੈਗੇ ਆ ਮੈਂਬਰ ਦੇ ਲਈ ਇਲੈਕਸ਼ਨ ਲੜ ਰਹੇ ਆ, ਉਹਨਾਂ ਨੂੰ ਆਪਾਂ ਨਾਲ ਲੈ ਕੇ ਆਵਾਂਗੇ ਅਤੇ ਉਹਨਾਂ ਦੇ ਬਾਰੇ ਜਿਹੜਾ ਆ ਚਾਨਣਾ ਪਾਵਾਂਗੇ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਚ ਦਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲਸ ਨੇ। 200 ਤੋਂ ਲੈ ਕੇ 1200 ਜਣਿਆਂ ਦੀ ਕਪੈਸਿਟੀ ਵਾਲੇ 3 ਵੱਖਰੇ ਹਾਲ ਨੇ। ਖੁੱਲ੍ਹੀ ਡੁੱਲੀ ਪਾਰਕਿੰਗ ਆ ਉੱਥੇ। ਰੋਟੀ ਕਲੇ ਓਵਨ ਬਾਰ ਐਂਡ ਗ੍ਰਿਲ ਵਾਲਿਆਂ ਦੀ ਹੁੰਦੀ ਆ। ਸਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਵਿੱਚ ਪਾਰਟੀ ਕਰਨ ਦੇ ਲਈ ਜੇ ਬੈਂਕਟ ਹਾਲ ਦੀ ਭਾਲ ਦੇ ਵਿੱਚੋਂ ਤਾਂ ਵੈਕਾਵਿਲ ਵਾਲੇ ਸਨਰਾਈਜ਼ ਬੈਂਕਟ ਹਾਲ ਵਾਲਿਆਂ ਨੂੰ ਜ਼ਰੂਰ ਮੌਕਾ ਦਿਓ। ਕਮਲ ਹੁਣਾਂ ਨੂੰ ਕਾਲ ਕਰ ਸਕਦੇ ਹੋ 707 474 7003 707 474 7003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਬਿਲਕੁਲ। ਅਤੇ ਅੱਜ ਦੀ ਜਿਹੜੀ ਪਹਿਲੀ ਖਬਰ ਵੱਲ ਆਈਏ, ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੇ ਕੈਂਡੀਡੇਟ ਹੈਗੇ ਆ ਬ੍ਰੈਟ ਕੌਵਨਾ, ਉਹਨਾਂ ਦੇ ਅਗੇਂਸਟ ਜਿਹੜਾ ਇਸ ਵੀਕਐਂਡ ਆ ਚਾਰਜ ਲੱਗੇ ਪਈ। ਉਹਨਾਂ ਨੇ ਜਦੋਂ ਉਹ 17 ਸਾਲਾਂ ਦੇ ਸੀ ਅਤੇ ਹਾਈ ਸਕੂਲ ਦੇ ਵਿੱਚ ਸੀ, ਅਤੇ ਉਹਨਾਂ ਨੇ ਇੱਕ 15 ਸਾਲਾਂ ਦੀ ਲੜਕੀ ਸੀ ਜੋ ਉਸ ਟਾਈਮ ਦੇ ਉੱਤੇ ਉਹਦੇ ਨਾਲ ਜਿਹੜਾ ਆ ਛੇੜਖਾਨੀ ਕੀਤੀ ਸੀ ਅਤੇ ਸੈਕਸ਼ੂਅਲ ਇੰਪਰੋਪਰਿਟੀ ਕਰਕੇ ਉਹਨਾਂ 'ਤੇ ਚਾਰਜਸ ਲਾਏ ਗਏ ਸੀ। ਸਭ ਤੋਂ ਪਹਿਲਾਂ ਇਹ ਵਾਸ਼ਿੰਗਟਨ ਪੋਸਟ ਦੇ ਵਿੱਚ ਖਬਰ ਆਈ ਸੀ ਪਈ ਅਨਨੇਮਡ ਸੋਰਸਿਸ ਵੱਲੋਂ, ਕਿਉਂਕਿ ਡੈਮੋਕ੍ਰੇਟ ਜਿਹੜੇ ਆ ਕਾਫੀ ਜਿਹੜੇ ਜ਼ੋਰ ਲਾ ਰਹੇ ਪਈ ਕਿਸੇ ਤਰ੍ਹਾਂ ਵੀ ਜਿਹੜੀ ਆ ਬ੍ਰੈਟ ਕੈਵਨਾ ਆ ਉਹਦੀ ਕਨਫਰਮੇਸ਼ਨ ਨਾ ਹੋਵੇ। ਅਤੇ ਉਸ ਤੋਂ ਬਾਅਦ ਜਦੋਂ ਰੌਲਾ ਜ਼ਿਆਦਾ ਪਿਆ ਪਈ ਇਹ ਤਾਂ ਕੋਈ ਬਿਲਕੁਲ ਸਹੀ ਨਹੀਂ ਲੱਗਦਾ ਜਿਹੜੇ ਅਨਨੇਮਡ ਸੋਰਸਿਸ ਆ, ਫਿਰ ਉਸ ਤੋਂ ਬਾਅਦ ਜਿਸ ਲੇਡੀ ਨੂੰ ਜਿਹੜੀ ਕਿ ਉਸ ਟਾਈਮ ਦੇ ਉੱਤੇ ਬੱਚੀ ਸੀ, ਕ੍ਰਿਸਟੀਨ ਬਲੈਸਲੇ ਫੋਰਡ, ਉਹ ਹੁਣ ਕਹਿੰਦੀ ਆ ਵੀ ਮੈਂ ਬਿਲਕੁਲ ਓਪਨ ਆਊਂਗੀ ਅਤੇ ਹੋ ਸਕਦਾ ਵੀ ਮੈਂ ਕਿਸੇ ਤਰ੍ਹਾਂ ਦੀ ਹੀਅਰਿੰਗ ਦੇ ਲਈ ਜਿਹੜੀ ਆ ਉਹ ਵੀ ਰੈਡੀ ਹੈਗੀ ਆ। ਬਿਲਕੁਲ। ਇਹਦੇ ਵਿੱਚ ਆਈ ਥਿੰਕ ਚਲੋ ਉਹ ਡਿਫਰੈਂਟ ਗੱਲ ਆ ਵੀ ਜਿਹੜੀ ਓਪੋਜੀਸ਼ਨ ਪਾਰਟੀ ਵਾਲੇ ਚਾਹੁੰਦੇ ਨਹੀਂ ਹੁੰਦੇ, ਪਰ ਇਹਨਾਂ ਉੱਤੇ ਜਿਹੜੇ ਕਥਿਤ ਦੋਸ਼ ਬ੍ਰੈਟ ਕੈਵਨਾ ਦੇ ਉੱਤੇ ਜਿਹੜੇ ਲੱਗੇ ਨੇ ਵੀ ਇਸ ਤਰੀਕੇ ਦੇ ਨਾਲ ਜਿਹੜੀ ਪਾਲੋ ਆਲਟੋ ਯੂਨੀਵਰਸਿਟੀ ਦੀ ਇਹ ਪ੍ਰੋਫੈਸਰ ਆ ਕ੍ਰਿਸਟੀਨ ਬਲੇਸੀ ਫੋਰਡ, ਉਹਨਾਂ ਨੇ ਕਿਹਾ ਵੀ ਮੈਂ ਹੁਣ ਟੈਸਟੀਫਾਈ ਕਰਨ ਦੇ ਲਈ ਵੀ ਰੈਡੀ ਹਾਂ ਅਤੇ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਕੀ ਹੋਊਗਾ। ਉੱਧਰ ਕਾਫੀ ਸੈਨੇਟਰਸ ਨੇ ਹੁਣ ਇਹ ਮੰਗ ਕੀਤੀ ਆ ਵੀ ਜਿਹੜੇ ਬ੍ਰੈਟ ਕੈਵਨਾ ਦੀ ਸੈਨੇਟ ਦੇ ਵਿੱਚ ਅਪਰੂਵਲ ਕਨਫਰਮੇਸ਼ਨ ਜਿਹੜੀ ਵੋਟ ਹੋਣੀ ਆ ਉਸ ਨੂੰ ਪੋਸਟਪੋਨ ਕੀਤਾ ਜਾਵੇ। ਅਦਰਵਾਈਜ਼ ਅੱਜ ਦੇ ਦਿਨ, ਨਾਟ ਅੱਜ ਦੇ ਦਿਨ, ਇਸ ਵੀਕ ਦੇ ਵਿੱਚ ਜਿਹੜੀ ਆ ਬ੍ਰੈਟ ਕੈਵਨਾ ਜਿਨ੍ਹਾਂ ਨੂੰ ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਆਲਰੇਡੀ ਅਪਰੂਵਲ ਉੱਥੋਂ ਮਿਲ ਚੁੱਕਾ ਆ, ਹੁਣ ਸੈਨੇਟ ਦੇ ਵਿੱਚ ਅਪਰੂਵਲ ਦੇ ਲਈ ਉਹਨਾਂ ਦੀ ਵੋਟ ਦੇ ਲਈ ਉੱਥੇ ਜਾਣਾ ਸੀਗਾ। ਸੋ ਹੁਣ ਜਿਹੜਾ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਇਸ ਮਾਮਲੇ ਨੂੰ ਉੱਤੇ ਜਿਹੜੇ ਕਥਿਤ ਦੋਸ਼ ਜਿਹੜੇ ਬ੍ਰੈਟ ਕੈਵਨਾ ਦੇ ਉੱਤੇ ਲਾਏ ਗਏ ਆ, ਇਸ
ਔਰਤ ਦੇ ਦੁਆਰਾ ਜਦੋਂ 17 ਸਾਲਾਂ ਦੇ ਸੀਗੇ ਹਾਈ ਸਕੂਲ ਦੇ ਸਮੇਂ ਦੇ ਦੌਰਾਨ ਵੀ ਉਹਨਾਂ ਦੇ ਉੱਤੇ ਸੈਕਸ਼ੂਅਲ ਅਸੌਲਟ ਕੀਤਾ ਸੀ ਇਸ ਬੀਬੀ ਦੇ ਉੱਤੇ ਬ੍ਰੈਟ ਕੈਵਨਾ ਨੇ, ਤਾਂ ਉਹ ਹੁਣ ਦੇਖਣ ਵਾਲੀ ਗੱਲ ਰਹੂਗੀ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾਊਗਾ। ਕਈ ਸੈਨੇਟਰ ਕਹਿੰਦੇ ਨੇ ਵੀ ਇਸ ਤੋਂ ਪਹਿਲਾਂ ਵੀ ਇਹਨਾਂ ਦੀ ਕਨਫਰਮੇਸ਼ਨ ਵੋਟ ਜਿਹੜੀ ਹੈ ਸੈਨੇਟ ਦੇ ਵਿੱਚ ਹੋਵੇ, ਉਸ ਤੋਂ ਪਹਿਲਾਂ ਇਨਵੈਸਟੀਗੇਸ਼ਨ ਜਿਹੜੀ ਉਸ ਦੀ ਹੋਣੀ ਚਾਹੀਦੀ ਆ ਅਤੇ ਕਨਫਰਮ ਜਿਹੜਾ ਹੋਣਾ ਚਾਹੀਦਾ ਆ। ਕਈ ਇਸ ਦੇ ਨਾਲ ਜਿਹੜੇ ਸੈਨੇਟਰ ਰਿਪਬਲਿਕਨ ਪਾਰਟੀ ਦੇ ਆ, ਜਿੱਦਾਂ ਐਰੀਜ਼ੋਨਾ ਤੋਂ ਜੈਫ ਫਲੇਕ ਆ, ਉਹਨਾਂ ਨੇ ਵੀ ਇਹੀ ਆਖਿਆ ਆ ਵੀ ਇਸ ਹਫਤੇ ਦੀ ਜਿਹੜੀ ਵੋਟ ਆ ਉਸ ਨੂੰ ਡਿਲੇ ਕਰਨਾ ਚਾਹੀਦਾ ਆ। ਇਕੱਲਾ ਇਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਾਫੀ ਜਿਹੜੇ ਸੈਨੇਟਰਸ ਆ ਇਸ ਹੱਕ ਦੇ ਵਿੱਚ ਆਏ ਨੇ ਵੀ ਇਹਨਾਂ ਦੀ ਵੋਟ ਨੂੰ ਜਿਹੜੇ ਬ੍ਰੈਟ ਕੈਵਨਾ ਦੀ ਵੋਟ ਨੂੰ ਜਿਹੜਾ ਉਨੀ ਚਿਰ ਦੇ ਲਈ ਪੋਸਟਪੋਨ ਕੀਤਾ ਜਾਵੇ ਜਿੰਨੀ ਦੇਰ ਤੱਕ ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਉਹ ਪੂਰੀ ਆ ਉਹ ਨਹੀਂ ਹੋ ਜਾਂਦੀ। ਹੋ ਸਕਦਾ ਹੈ ਵੀ ਇਹ ਜਾਂਚ ਆਉਣ ਵਾਲੇ ਸਮੇਂ ਦੇ ਵਿੱਚ FBI ਦੇ ਕੋਲ ਜਾਵੇ। ਉੱਧਰ ਬ੍ਰੈਟ ਕੈਵਨਾ ਉਹਨਾਂ ਨੇ ਇਸ ਨੂੰ ਕਿਹਾ ਆ ਵੀ ਇਹ ਟੋਟਲੀ ਝੂਠ ਆ, ਇਹ ਸਰਾਸਰ ਝੂਠਾ ਇਲਜ਼ਾਮ ਮੇਰੇ ਉੱਤੇ ਲਾਇਆ ਗਿਆ ਆ। ਇੱਦਾਂ ਦੀ ਕੋਈ ਵੀ ਗੱਲ ਜਿਹੜੀ ਆ ਹਾਈ ਸਕੂਲ ਦੇ ਦੌਰਾਨ ਜਿਹੜੀ ਸੈਕਸ਼ੂਅਲ ਅਸੌਲਟ ਦੀ ਮਿਸ ਫੋਰਡ ਜਿਹੜੀ ਕਰ ਰਹੀ ਆ ਉਹ ਉੱਦਾਂ ਦੀ ਨਹੀਂ ਹੋਈ। ਉਸ ਬੀਬੀ ਨੇ ਤਾਂ ਇਹ ਕਿਹਾ ਸੀਗਾ ਵੀ ਮੈਨੂੰ ਉਦੋਂ ਤਾਂ ਇੱਦਾਂ ਡਰ ਲੱਗ ਰਿਹਾ ਸੀਗਾ ਵੀ ਸ਼ਾਇਦ ਇਹਦੇ ਅਤੇ ਇਹਦੇ ਫਰੈਂਡਸ ਨੇ ਮੈਨੂੰ ਮਾਰ ਹੀ ਦੇਣਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿੰਨੀ ਕੁ ਇਸ ਗੱਲ ਦੇ ਵਿੱਚ ਸੱਚਾਈ ਜਿਹੜੀ ਆ ਹੋਵੇਗੀ ਅਤੇ ਕੀ ਜਾਂਚ ਜਿਹੜੀ ਇਸ ਦੀ ਹੋਵੇਗੀ ਅਤੇ ਕੀ ਕਨਫਰਮੇਸ਼ਨ ਜਿਹੜੀ ਵੋਟ ਸੈਨੇਟ ਦੇ ਵਿੱਚ ਆ ਉਸ ਨੂੰ ਲਿਆਂਦਾ ਜਾਊਗਾ। ਕਿਉਂਕਿ ਕੋਈ ਵੀ ਜਾਣਾ ਚਾਹੇ ਹੁਣ ਮਾੜਾ ਜਿਹਾ ਵੀ ਦੋਸ਼ ਜਿਹੜਾ ਲੱਗਾ ਆ ਚਾਹੇ ਉਸ ਨੂੰ ਲੈ ਕੇ ਹੀ ਆ ਵੀ ਕੋਈ ਨਹੀਂ ਜਾਣਾ ਚਾਹੁੰਦਾ ਵੀ ਸੁਪਰੀਮ ਕੋਰਟ ਦਾ ਜਸਟਿਸ ਕੋਈ ਅਜਿਹਾ ਬੰਦਾ ਹੋਵੇ ਜਿਸ ਦੇ ਉੱਤੇ ਫਿਰ ਜਿੰਨਾ ਚਿਰ ਵੀ ਉਹਨਾਂ ਦਾ ਟੈਨਿਓਰ ਰਹਿੰਦਾ ਹੈ, ਜਿੰਨਾ ਚਿਰ ਵੀ ਸਾਰੀ ਉਮਰ ਉਹਨਾਂ ਨੇ ਰਹਿਣਾ ਆ, ਅਤੇ ਇਹੀ ਗੱਲਾਂ ਜਿਹੜੀਆਂ ਬਾਰ-ਬਾਰ ਹੁੰਦੀਆਂ ਰਹਿਣ ਵੀ ਕਿੱਦਾਂ ਸੁਪਰੀਮ ਕੋਰਟ ਦੇ ਜਸਟਿਸ ਨੇ ਇੱਦਾਂ ਸੈਕਸ਼ੂਅਲ ਅਸੌਲਟ ਜਿਹੜਾ ਉਹ ਕਰਨ ਦੀ ਉਦੋਂ ਕੋਸ਼ਿਸ਼ ਕੀਤੀ ਸੀਗੀ। ਅਤੇ ਦੂਸਰੇ ਪਾਸੇ ਦੇਖਿਆ ਜਾਵੇ ਕਹਿੰਦੇ ਵੀ ਹੰਡਰਡਸ ਆਫ ਵਿਮਨ ਜਿਹੜੇ ਆ ਲੇਡੀਜ਼ ਆ ਉਹਨਾਂ ਨੇ ਲੈਟਰ ਲਿਖੇ ਹੈਗੇ ਆ ਜੱਜ ਕੈਵਨਾ ਦੇ ਹੱਕ ਦੇ ਵਿੱਚ, ਜਿਹੜੇ ਕਿ ਉਹਦੇ ਹਾਈ ਸਕੂਲ ਦੇ ਵਿੱਚ ਕਲਾਸਮੇਟ ਰਹੇ ਆ, ਕਾਲਜ ਦੇ ਵਿੱਚ, ਲਾ ਸਕੂਲ 'ਚ, ਅਤੇ ਜਦੋਂ ਉਹ ਲਾ ਕਲਰਕ ਵੀ ਸੀ, ਅਤੇ ਜਿਹੜੇ ਜਦੋਂ ਬਾਸਕਟਬਾਲ ਦੀ ਟੀਮ ਨੂੰ ਵੀ ਕੋਚ ਕਰਦੇ ਹੈਗੇ ਆ, ਸੋ ਉਹ ਬੱਚਿਆਂ ਦੀਆਂ ਮਾਮਸ ਉਹਨਾਂ ਨੇ ਵੀ ਲੈਟਰ ਲਿਖਿਆ। ਸੋ ਦੇਖੋ ਇਹ ਕਿੰਨਾ ਕੁ ਸਟਰੋਂਗ ਆਉਂਦਾ ਹੈਗਾ, ਪਰ ਇੱਕ ਵਾਰੀ ਐਨ ਐਂਡ ਪੁਆਇੰਟ 'ਤੇ ਆ ਕੇ ਜਿੱਦਾਂ ਨੇਲ ਤਾਂ ਗੱਡਿਆ ਗਿਆ। ਜੀ ਬਿਲਕੁਲ, ਪਰ ਕਾਫੀ ਇੱਕ ਨਮੋਸ਼ੀ ਵਾਲੀ ਗੱਲ ਵੀ ਹੋਊਗੀ ਵੀ ਜੇ ਇੱਥੋਂ ਆ ਕੇ ਇਹ ਜਿਹੜੇ ਦੋਸ਼ ਜੇ ਸਾਬਤ ਹੁੰਦੇ ਆ ਤਾਂ ਇੱਕ ਬਹੁਤ ਵੱਡੀ ਇੱਕ ਜਿਹੜੇ ਆ ਕਹਿ ਸਕਦੇ ਹਾਂ ਰਾਸ਼ਟਰਪਤੀ ਟਰੰਪ ਦੇ ਜਿਹੜੇ ਨੋਮੀਨੀ ਉਹਨਾਂ ਨੇ ਕੀਤਾ ਆ ਉਹਨਾਂ ਦੇ ਲਈ ਝਟਕਾ ਹੋਊਗਾ। ਇੱਕ ਇਹ ਵੀ ਗੱਲ ਆ ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਪਹਿਲੋਂ ਕਿਉਂ ਨਹੀਂ ਬੋਲੇ। ਪਹਿਲੋਂ ਇਸ ਕਰਕੇ ਮੈਂ ਇਹ ਇੱਕ ਚੀਜ਼ ਜਿਹੜੀ ਆਪਾਂ ਦੇਖੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਹੀ ਆਈ ਥਿੰਕ ਕੁਛ ਕੁ ਮਹੀਨਿਆਂ ਦੇ ਵਿੱਚ ਜਾਂ ਪਿਛਲੇ ਸਾਲ ਕੁ ਤੋਂ ਹੀ ਜਿਹੜੀਆਂ ਔਰਤਾਂ ਆ ਉਹ ਜ਼ਿਆਦਾ ਖੁੱਲ੍ਹ ਕੇ ਆਈਆਂ। ਖਾਸ ਕਰਕੇ ਜਿਹੜਾ ਬਿਲ ਕੌਸਬੀ ਦਾ ਕੇਸ ਜਦੋਂ ਹੋਇਆ ਸੀਗਾ ਵੀ ਉਹ ਵੀ ਦੇਖੋ ਕਿੰਨਾ ਚੰਗਾ ਬੰਦਾ, ਸਾਰੇ ਜਾਣੇ ਬਹੁਤ ਸਾਰੇ ਲੋਕ ਉਸ ਦੀ ਸਪੋਰਟ ਦੇ ਵਿੱਚ ਵੀ ਸੀਗੇ। ਇੰਨੇ ਸਾਲ ਉਹ TV ਦੇ ਉੱਤੇ ਜਿਹੜਾ ਆ ਉਹ ਸ਼ੋਅ ਕਰਦਾ ਰਿਹਾ, ਲੋਕੀ ਜਿਹੜੇ ਉਹ ਕਹਿੰਦੇ ਰਹੇ, ਪਰ ਬਾਅਦ ਦੇ ਵਿੱਚ ਪਤਾ ਲੱਗਾ ਸੀ ਵੀ ਕਿੱਦਾਂ ਉਹ ਕਿੱਦਾਂ ਮਤਲਬ ਕਹਿ ਲਓ ਵੀ ਇੱਕ ਦਰਿੰਦਿਆਂ ਵਾਲੀ ਕੰਮ ਕਰਦਾ ਸੀ। ਬੀਬੀਆਂ ਦੇ ਡਰਿੰਕਸ ਦੇ ਵਿੱਚ ਨਸ਼ੇ ਵਾਲੀਆਂ ਚੀਜ਼ਾਂ ਮਿਲਾ ਕੇ ਉਹਨਾਂ ਨੂੰ ਬੇਹੋਸ਼ ਕਰਕੇ ਉਹਨਾਂ ਦੇ ਨਾਲ ਜਿਹੜਾ ਬਲਾਤਕਾਰ ਕਰਦਾ ਰਿਹਾ, ਰੇਪ ਕਰਦਾ ਰਿਹਾ, ਸੈਕਸ਼ੂਅਲ ਅਸੌਲਟ ਜਿਹੜਾ ਕਰਦਾ ਰਿਹਾ, ਉਹ ਚੀਜ਼ਾਂ ਬਾਅਦ ਸਾਬਤ ਵੀ ਹੋਈਆਂ। ਦੋ ਉਹਦੇ ਟਰਾਇਲ ਵੀ ਜਿਹੜੇ ਉਹ ਹੋ ਚੁੱਕੇ ਆ। ਸੋ ਯੂ ਨੈਵਰ ਨੋ ਵੀ ਬੰਦਾ ਦੇਖ ਕੀ ਰਿਹਾ ਆ ਅਤੇ ਅੰਦਰ ਖਾਤੇ ਜਿਹੜਾ ਆ ਉਸ ਦੇ ਵਿੱਚ ਕੀ ਹੈਗਾ ਆ। ਸੋ ਇਹ ਹੁਣ ਜਾਂਚ ਤੋਂ ਬਾਅਦ ਹੀ ਜਿਹੜਾ ਪਤਾ ਲੱਗ ਸਕੂਗਾ ਜੇ ਇਹ ਜਾਂਚ ਘੱਲੀ ਜਾਂਦੀ ਆ FBI ਵੱਲ ਨੂੰ। ਉੱਦਾਂ ਬ੍ਰੈਟ ਕੈਵਨਾ ਨੇ ਤਾਂ ਜਿੱਦਾਂ ਮੈਂ ਦੱਸਿਆ ਆ ਵੀ ਇਸ ਜਿਹੜੇ ਲਾਏ ਗਏ ਆ ਕਥਿਤ ਦੋਸ਼ ਉਹਨਾਂ ਨੂੰ ਸਿਰੇ ਤੋਂ ਜਿਹੜਾ ਨਕਾਰ ਦਿੱਤਾ ਆ ਅਤੇ ਉਹ ਉਹਨਾਂ ਨੇ ਡਿਨਾਈ ਕੀਤਾ ਵੀ ਇੱਦਾਂ ਦੀ ਕੋਈ ਵੀ ਚੀਜ਼ ਜਿਹੜੀ ਆ ਉਹ ਹੋਈ ਨਹੀਂ ਆ। ਉੱਧਰ ਬੀਬੀ ਨੇ ਪ੍ਰੈਸ਼ਰ ਜਿਹੜਾ ਜ਼ਰੂਰ ਬਣਾ ਦਿੱਤਾ ਆ ਵੀ ਇਹ ਵੀ ਮੈਂ ਹੀਅਰਿੰਗ ਦੇ ਲਈ ਵੀ, ਟੈਸਟੀਫਾਈ ਕਰਨ ਦੇ ਲਈ ਵੀ ਓਪਨ ਕੋਰਟ ਦੇ ਵਿੱਚ ਜਿਹੜੀ ਆ ਉਹ ਰੈਡੀ ਹੈਗੀ ਆ। ਸੋ ਪ੍ਰੈਸ਼ਰ ਜਿਹੜਾ ਹੁਣ ਸੈਨੇਟਰਸ ਦੇ ਉੱਤੇ ਕਾਫੀ ਜ਼ਿਆਦਾ ਲੋਕਾਂ ਦੇ ਉੱਤੇ ਜਿਹੜਾ ਪੈ ਰਿਹਾ ਆ, ਕਿਉਂਕਿ ਮਾਹੌਲ ਜਿਹੜਾ ਹੁਣ ਇੱਦਾਂ ਦਾ ਆ ਵੀ ਜਿਹੜੀਆਂ ਔਰਤਾਂ ਦੇ ਉੱਤੇ ਇੱਦਾਂ ਹੁੰਦਾ ਰਿਹਾ, ਕਿਉਂਕਿ ਪਹਿਲਾਂ ਜਦੋਂ ਅਤਿਆਚਾਰ ਹੁੰਦਾ ਰਿਹਾ ਉਹ ਬੋਲਣ ਜੋਗੀਆਂ ਨਹੀਂ ਸੀਗੀਆਂ ਜਾਂ ਉਦੋਂ ਉਹਨਾਂ ਨੂੰ ਦਬਾ ਦਿੱਤਾ ਜਾਂਦਾ ਸੀ ਜ਼ਿਆਦਾ। ਹੁਣ ਇੱਕ ਦੂਜੇ ਨੂੰ ਦੇਖ ਕੇ ਥੋੜ੍ਹਾ ਇੱਦਾਂ ਲੱਗ ਰਿਹਾ ਉਹਨਾਂ ਨੂੰ ਵੀ ਮੈਂ ਵੀ ਦੱਸਦੀ ਹਾਂ। ਸੋ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ। ਆਪਾਂ ਰੀਸੈਂਟਲੀ ਦੇਖਿਆ ਵੀ ਕਿੰਨੇ ਸੈਨੇਟਰਸ ਪੱਕੇ ਹੀ ਜਿਹੜੇ ਸੇਵਾ ਮੁਕਤ ਹੋ ਗਏ ਇਹਨਾਂ ਦੋਸ਼ਾਂ ਦੇ ਚੱਲਦੇ, ਚਾਹੇ ਉਹ ਡੈਮੋਕ੍ਰੇਟ ਪਾਰਟੀ ਵਾਲੇ ਸੀ, ਚਾਹੇ ਉਹ ਰਿਪਬਲਿਕਨ ਪਾਰਟੀ ਵਾਲੇ ਸੀਗੇ। ਮੀ ਟੂ ਮੂਵਮੈਂਟ ਦੀ ਜਿਹੜੀ ਐਕਟਿਵਿਸਟ ਸੀਗੀ ਉਹਦੇ ਉੱਤੇ ਜਿਹੜੇ ਆ ਉਹ ਦੋਸ਼ ਸੀਗੇ ਵੀ ਉਹ ਮੁੰਡੇ ਦੇ ਨਾਲ ਉਸਨੇ ਇੱਦਾਂ ਕੀਤਾ ਆ। ਸੋ ਯੂ ਨੈਵਰ ਨੋ ਵੀ ਬੰਦਾ ਜਿਹੜਾ ਦਿਖ ਰਿਹਾ ਆ ਉਹਨਾਂ ਦੇ ਪਿੱਛੇ ਕੀ ਚੱਲ ਰਿਹਾ ਹੁੰਦਾ ਹੈ। ਅਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜੀਆਂ ਹੁਣ ਇਲੈਕਸ਼ਨ ਆ ਰਹੀਆਂ ਨਵੰਬਰ ਦੇ ਵਿੱਚ 50 ਦਿਨਾਂ ਦੇ ਕਰੀਬ ਰਹਿ ਗਿਆ ਟਾਈਮ,
ਤੇ ਡੈਮੋਕ੍ਰੇਟ ਜਿਹੜੇ ਆ ਉਹਨਾਂ ਦਾ ਹੱਥ ਥੋੜ੍ਹਾ ਜਿਹਾ ਉੱਪਰ ਜਾ ਰਿਹਾ ਹੈਗਾ ਰਿਪਬਲਿਕਨ ਪਾਰਟੀ ਨਾਲੋਂ। ਇੱਕ ਮੇਨ ਰੀਜ਼ਨ ਉਹਦਾ ਇਹ ਆਇਆ ਹੈਗਾ, ਜਿਹੜਾ ਪੌਲ ਮੈਨਾਫੋਰਟ ਆ, ਉਹਨਾਂ ਨੇ ਆਪਣਾ ਜਿਹੜਾ ਡਿਸੀਜਨ ਲਿਆ ਹੈਗਾ ਆ ਗਿਲਟੀ ਪਲੀਡ ਕਰਨ ਦੇ ਲਈ, ਅਤੇ ਨਾਲ ਦੀ ਨਾਲ ਵੀ ਰੋਬਰਟ ਮਿਊਲਰ ਦੀ ਜਿਹੜੀ ਹੈਗੀ ਆ ਸਪੈਸ਼ਲ ਕੌਂਸਲ ਉਹਨਾਂ ਦੇ ਨਾਲ ਕੋਆਪਰੇਸ਼ਨ ਦੀ। ਅਤੇ ਵਾਈਟ ਹਾਊਸ ਵੱਲੋਂ ਉਹਨਾਂ ਦਾ ਸਟਰੋਂਗ ਪੁਆਇੰਟ ਇਹੀ ਆ ਵੀ ਜਿਹੜੀ ਇਕੋਨਮੀ ਸਾਡੀ ਆ ਉਹ ਸਭ ਤੋਂ ਵੱਧ ਸਟਰੋਂਗ ਹੈਗੀ ਆ ਅਮਰੀਕਾ ਦੀ ਹਿਸਟਰੀ ਦੇ ਵਿੱਚ ਇਸ ਟਾਈਮ। ਸੋ 23 ਦੇ ਕਰੀਬ ਜਿਹੜੀਆਂ ਸੀਟਸ ਹੈਗੀਆਂ ਆ ਉਹ ਬਿਲਕੁਲ ਕ੍ਰਿਟੀਕਲ ਹੈਗੀਆਂ ਆ। ਅਤੇ ਇਹਦੇ ਸੰਬੰਧ ਦੇ ਵਿੱਚ ਰੋਜਰ ਵਿਲੀਅਮਸ ਜਿਹੜੇ ਰਿਪਬਲਿਕਨ ਟੈਕਸਸ ਤੋਂ ਆ, ਉਹ ਕਹਿੰਦੇ ਵੀ ਅਸੀਂ ਕੁਛ ਕੁ ਸੀਟਾਂ ਜ਼ਰੂਰ ਲੂਜ਼ ਕਰਾਂਗੇ, ਪਰ ਜਿਹੜੀ ਸਾਡੀ ਮੈਜੋਰਟੀ ਆ ਉਹ ਬਿਲਕੁਲ ਉਸੇ ਤਰ੍ਹਾਂ ਰਹੇਗੀ। ਮਿਚ ਮੈਕੋਨਲ ਜਿਹੜੇ ਰਿਪਬਲਿਕਨ ਹੈਗੇ ਆ ਸੈਨੇਟ ਮੈਜੋਰਟੀ ਲੀਡਰ, ਉਹਨਾਂ ਨੇ ਵੀ ਇਹ ਕਿਹਾ ਹੈਗਾ ਵੀ ਸਾਡੇ ਲਈ ਇਹ ਜਿਹੜੀ ਮਿਡ ਟਰਮ ਇਲੈਕਸ਼ਨ ਆ ਇਹ ਕਾਫੀ ਚੈਲੰਜਿੰਗ ਹੈਗੀ ਆ। ਜੀ ਬਿਲਕੁਲ। ਸੋ ਦੇਖਦੇ ਹਾਂ ਜਿਹੜਾ ਕੀ ਬਣਦਾ। ਨਵੰਬਰ 6 ਤਾਂ ਬਸ ਭੱਜੀ ਆਉਂਦੀ ਆ ਇਸ ਟਾਈਮ, ਅਤੇ ਸਾਰੇ ਜਣੇ ਜਿਨ੍ਹਾਂ ਨੇ ਅਜੇ ਤੱਕ ਵੋਟਾਂ ਨਹੀਂ ਰਜਿਸਟਰ ਕੀਤੀਆਂ ਉਹਨਾਂ ਨੂੰ ਅਸੀਂ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ ਵੀ ਜ਼ਰੂਰ ਵੋਟ ਰਜਿਸਟਰ ਕਰੋ। ਆਪਣੇ ਲੋਕਲ ਜਿਹੜੇ ਲੈਵਲ ਤੋਂ ਲੈ ਕੇ ਆਪਣੇ ਸੈਨੇਟਰਸ ਜਿਹੜੇ ਹੈਗੇ ਆ ਜਾਂ ਰਿਪਰੈਜ਼ੈਂਟੇਟਿਵ ਆ ਉੱਥੋਂ ਤੱਕ ਧਿਆਨ ਦੇ ਨਾਲ ਘੋਖ ਕੇ ਜਿਹੜੀ ਆ ਤੁਸੀਂ ਵੋਟ ਪਾਓ। ਘਰਾਂ ਦੇ ਵਿੱਚ ਆਈ ਥਿੰਕ ਹੁਣ ਤੋਂ ਕੁਛ ਕੁ ਹਫ਼ਤਿਆਂ ਬਾਅਦ ਤੁਹਾਨੂੰ ਐਬਸੈਂਟੀ ਬੈਲਟ ਮਿਲਣੇ ਜਿਹੜੇ ਉਹ ਸ਼ੁਰੂ ਹੋ ਜਾਣੇ ਆ, ਜਿਨ੍ਹਾਂ ਨੇ ਆਲਰੇਡੀ ਕਿਹਾ ਆ। ਬਾਕੀ ਜਿਹੜੇ ਪੰਜਾਬੀ ਦੇ ਐਬਸੈਂਟੀ ਬੈਲਟ ਚਾਹੁੰਦੇ ਨੇ ਉਹ ਵੀ ਜ਼ਰੂਰ ਤੁਸੀਂ ਜਿਹੜੇ ਆਖੋ, ਉਹਨਾਂ ਨੂੰ ਦੱਸੋ ਜਿੱਥੇ ਜਿੱਥੇ ਅਲਾਉਡ ਹੈਗੇ। ਕੁਛ ਕੁਆਂਟੀਆਂ ਦੇ ਵਿੱਚ ਆਲਰੇਡੀ ਹੈਗੇ ਆ, ਕੁਛ ਦੇ ਵਿੱਚ 2022 ਦੇ ਵਿੱਚ ਸ਼ੁਰੂ ਹੋ ਜਾਣੇ ਆ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਜਿਹੜੇ ਇਸ ਟਾਈਮ ਕੈਰੋਲੀਨਾ, ਨਾਰਥ ਕੈਰੋਲੀਨਾ ਦੇ ਵਿੱਚ ਭਿਆਨਕ ਤਬਾਹੀ ਦਾ ਮੰਜ਼ਰ ਜਿਹੜਾ ਬਣਿਆ ਪਿਆ ਆ। ਹਰੀਕੇਨ ਫਲੋਰੈਂਸ ਜਿਹੜਾ ਆਇਆ, ਉੱਦਾਂ ਤਾਂ ਉਹ ਕੈਟੇਗਰੀ 1 ਦਾ ਹਰੀਕੇਨ ਬਣ ਕੇ ਆਇਆ, ਬਾਅਦ ਦੇ ਵਿੱਚ ਉਸਨੂੰ ਟ੍ਰੋਪੀਕਲ ਡਿਪਰੈਸ਼ਨ ਤੱਕ ਜਿਹੜਾ ਆ ਉਹ ਥੱਲੇ ਨੂੰ ਜਿਹੜਾ ਕਰ ਦਿੱਤਾ ਗਿਆ, ਲੈਵਲ ਉਹਦਾ ਘਟਾਉਂਦਾ ਗਿਆ। ਪਰ ਮੀਂਹ ਬਹੁਤ ਜ਼ਿਆਦਾ ਬੇਹਤਾਸ਼ਾ ਮੀਂਹ ਜਿਹੜਾ ਆ ਉੱਥੇ ਪੈ ਰਿਹਾ ਆ ਇਸ ਟਾਈਮ ਨਾਰਥ ਕੈਰੋਲੀਨਾ ਦੇ ਵਿੱਚ। ਹਰਜੋਤ ਸਿੰਘ ਜੀ 28 ਤੋਂ ਵੱਧ ਨਦੀਆਂ ਜਿਹੜੀਆਂ ਆ ਉਹ ਜਿਹੜੇ ਕਹਿ ਲਓ ਵੀ ਖਤਰੇ ਵਾਲੀ ਨਿਸ਼ਾਨੀ ਤੋਂ ਉੱਤੇ ਆ, ਉਹ ਮਤਲਬ 14 ਫੁੱਟ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਉੱਤੇ ਚੱਲ ਰਹੀਆਂ। ਸੋ ਇਹ ਲਗਾਤਾਰ ਜਿਹੜਾ ਹੁਣ ਮੀਂਹ ਪੈ ਰਿਹਾ ਆ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਆਲਰੇਡੀ ਦਰਜਨ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀਆਂ ਜਿਹੜੀਆਂ ਰਿਪੋਰਟਾਂ ਆ, ਖਬਰਾਂ ਜਿਹੜੀਆਂ ਆ ਉਹ ਆ ਰਹੀਆਂ ਨੇ। ਅਤੇ ਇਹ ਜਿਹੜੀ ਫਲੱਡਿੰਗ ਦੇ ਕਰਕੇ ਇੱਕ 3 ਮਹੀਨੇ ਦਾ ਇੱਕ ਛੋਟਾ ਬੱਚਾ ਆ ਉਸ ਦੀ ਵੀ ਇਸ ਜਿਹੜੀ ਆ ਮੌਤ ਹੋ ਗਈ, ਕਿਉਂਕਿ ਕਈਆਂ ਦੇ ਘਰਾਂ ਦੇ ਬਾਹਰ ਜਿਹੜੇ ਵੱਡੇ ਰੁੱਖ ਸੀਗੇ, ਦਰਖਤ ਸੀਗੇ, ਉਹ ਜੜੋਂ ਪੱਟ ਹੋ ਕੇ ਜਿਹੜੇ ਆ ਉਹ ਡਿੱਗ ਗਏ। ਇੰਨਾ ਜ਼ਿਆਦਾ ਮੀਂਹ ਅਤੇ ਇੰਨੀਆਂ ਤੇਜ਼ ਹਵਾਵਾਂ ਜਿਹੜੀਆਂ ਆ ਉਹ ਆ ਰਹੀਆਂ ਸੀਗੀਆਂ। ਸੋ ਕਾਫੀ ਜ਼ਿਆਦਾ ਨੁਕਸਾਨ ਉੱਥੇ ਹੋ ਰਿਹਾ। ਹੁਣ ਹਰਜੋਤ ਸਿੰਘ ਜੀ ਇਸ ਟਾਈਮ ਮਸਲਾ ਇਸ ਲਈ ਜ਼ਿਆਦਾ ਗੰਭੀਰ ਆ ਕਿਉਂਕਿ ਜਿਹੜੇ ਇਹ ਨਦੀਆਂ ਜਿਹੜੀਆਂ 10-10, 12-12 ਫੁੱਟ ਉੱਤੇ ਚੱਲ ਰਹੀਆਂ ਖਤਰੇ ਦੇ ਨਿਸ਼ਾਨ ਤੋਂ, ਉਹਨਾਂ ਨੇ ਇਨਲੈਂਡ ਦੇ ਵਿੱਚ ਅੰਦਰ ਵਾਲੇ ਥਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਕਰਨਾ ਆ ਜਦੋਂ ਹੜ੍ਹ ਆਉਣੇ ਆ, ਫਲੱਡਿੰਗ ਜਿਹੜੀ ਆ ਉੱਥੇ ਹੋਣੀ ਆ। ਸੋ ਕਾਫੀ ਲੋਕ ਜਿਹੜੇ ਮਿਲੀਅਨਸ ਆਫ ਲੋਕ ਇਸ ਫਲੱਡ ਤੋਂ, ਇਸ ਮੀਂਹ ਤੋਂ ਜਿਹੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣੇ ਨੇ। ਉਹਨਾਂ ਦੇ ਹਿਸਾਬ ਦੇ ਨਾਲ ਕਹਿ ਲਓ ਵੀ ਜੜ੍ਹਾਂ ਹੀ ਜਿਹੜੀਆਂ ਉਹਨਾਂ ਦੀਆਂ ਪੱਟ ਹੋ ਰਹੀਆਂ ਨੇ। ਸੋ ਇਸ ਟਾਈਮ ਜਿਹੜੇ ਰਾਹਤ ਕਰ ਰਹੇ ਨੇ, ਰਾਹਤ ਜਿਹੜੇ ਕਾਰਜਾਂ ਦੇ ਵਿੱਚ ਲੱਗੇ ਨੇ, ਜਿਨ੍ਹਾਂ ਨੂੰ ਵੀ ਜ਼ਰੂਰਤ ਹੈਗੀ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜਾ ਹੈ ਉਹ ਕੱਢਿਆ ਜਾ ਰਿਹਾ, ਚਾਹੇ ਛੋਟਾ ਬੱਚਾ ਆ, ਚਾਹੇ ਉਹ ਬਜ਼ੁਰਗ ਹੈਗੇ ਆ। ਸੋ ਹੋਪਫੁਲੀ ਜਿਹੜਾ ਆ ਉਹ ਬਚੇ। ਪਰ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਕਹਿੰਦੇ ਜਿਹੜੇ ਫਲੱਡ ਦਾ, ਜਿਹੜਾ ਹੜ੍ਹਾਂ ਦਾ ਇਹ ਡਿਜ਼ਾਸਟਰ ਆ, ਆਉਣ ਵਾਲੇ 1-2 ਹਫ਼ਤੇ ਤੱਕ ਇੱਦਾਂ ਹੀ ਜਿਹੜਾ ਆ ਉਹ ਚੱਲਦਾ ਰਹੇਗਾ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਿਤੇ ਜੀਵਨ ਥੋੜ੍ਹਾ ਬਹੁਤਾ ਠੀਕ ਹੋਣ ਲੱਗੂਗਾ। ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਗੱਡੀਆਂ, ਘਰ, ਬਹੁਤ ਕੁਛ ਜਿਹੜੇ ਆ ਇਸ ਦੇ ਵਿੱਚ ਹੜ੍ਹ ਗਏ ਨੇ। ਅਤੇ ਆਪਾਂ ਜਿੱਦਾਂ ਦੱਸ ਰਹੇ ਹਾਂ ਵੀ 12 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਆ ਉਹ ਆ ਰਹੀਆਂ ਨੇ, ਜੋ ਕਿ ਬਹੁਤ ਹੀ ਇੱਕਦਮ ਭਿਆਨਕ ਨੁਕਸਾਨ ਜਿਹੜਾ ਹੈ ਨਾਰਥ ਕੈਰੋਲੀਨਾ 'ਚ ਹੋ ਰਿਹਾ ਹੈ। ਸੋ ਬਿਲਕੁਲ, ਜੇ ਤੂਫਾਨ ਦੀ ਗੱਲ ਕਰਦੇ ਜਾਈਏ, ਚਾਈਨਾ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਤੂਫਾਨ ਆਇਆ ਹੈਗਾ ਆ, ਜਿਹਦੇ ਨਾਲ ਜਿੱਦਾਂ ਕਾਫੀ ਲੋਕ ਜਿਹੜੇ ਆ ਮਰੇ ਹੈਗੇ ਆ। 64 ਦੇ ਕਰੀਬ ਕਹਿੰਦੇ ਲੋਕਾਂ ਦੀ ਮੌਤ ਹੋਈ ਆ। ਫਿਲੀਪਾਈਨਸ ਦੇ ਵਿੱਚ ਜਿਹੜਾ ਕਾਫੀ ਵੱਡਾ ਆ। ਹਾਂਗਕਾਂਗ ਜਿਹੜਾ ਬੜਾ ਬੁਰੀ ਤਰ੍ਹਾਂ ਜਿਹੜਾ ਅਫੈਕਟ ਕੀਤਾ ਆ ਟਾਈਫੂਨ ਮੈਗਨਖੁਟ ਜਿਹਦਾ ਨਾਂ ਦਿੱਤਾ ਗਿਆ, ਉਹਦੇ ਨਾਲ 2.45 ਮਿਲੀਅਨ ਜਿਹੜੇ ਆ ਲੋਕ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਆ ਗੁਆਂਗਡੋਂਗ ਪ੍ਰੋਵਿੰਸ ਤੋਂ।
ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਫਲਾਈਟਾਂ ਆ ਹਾਂਗਕਾਂਗ ਤੋਂ ਕੈਂਸਲ ਕਰ ਦਿੱਤੀਆਂ ਗਈਆਂ। ਸੋ ਜਿੰਨੇ ਵੀ ਸਰੋਤੇ ਜੇ ਕੋਈ ਸਾਡੇ ਸੁਣ ਰਹੇ ਪੰਜਾਬੀ ਰੇਡੀਓ USA ਦੇ ਹਾਂਗਕਾਂਗ ਦੇ ਥਰੂ ਤੁਹਾਡੀ ਜਿਹੜੀ ਫਲਾਈਟ ਆ ਉਹ ਕੋਈ ਜਾ ਰਹੇ ਆ ਪੰਜਾਬ ਨੂੰ ਜਾਂ ਉੱਧਰ, ਤੇ ਉਹ ਚੈੱਕ ਕਰ ਲੈਣ, ਕਿਉਂਕਿ ਹਾਂਗਕਾਂਗ ਏਅਰਪੋਰਟ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਮੈਸ ਬਣਿਆ ਹੋਇਆ, ਜਿਹੜੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਫਲਾਈਟਾਂ ਆ ਉੱਥੋਂ ਕੈਂਸਲ ਕੀਤੀਆਂ ਗਈਆਂ ਆ। ਜੀ ਬਿਲਕੁਲ। ਇਹ ਫਿਲੀਪੀਨਸ ਦੇ ਵਿੱਚ ਪਹਿਲਾਂ ਇਸਨੇ ਬਹੁਤ ਭਿਆਨਕ ਤਬਾਹੀ ਜਿਹੜੀ ਆ ਉੱਥੇ ਮਚਾਈ ਸੀ, ਅਤੇ ਇਹੀ ਜਿਹੜਾ ਟਾਈਫੂਨ ਜਿਹੜਾ ਤੁਸੀਂ ਦੱਸ ਰਹੇ ਆ ਵੀ ਉਹ ਚਾਈਨਾ ਵੱਲ ਨੂੰ ਵੀ ਹੋਇਆ ਆ, ਅਤੇ ਕਾਫੀ ਨੁਕਸਾਨ ਜਿਹੜਾ ਆ ਉੱਧਰਲੇ ਪਾਸੇ ਵੀ ਹੋ ਰਿਹਾ ਆ। ਸੋ ਇਸ ਟਾਈਮ ਇੱਕ ਹਿਸਾਬ ਦੇ ਨਾਲ ਇਹ ਰੁੱਤ ਹੀ ਹੁੰਦੀ ਹੈ, ਮੌਸਮ ਹੀ ਇੱਦਾਂ ਦਾ ਹੁੰਦਾ ਆ ਵੀ ਜਦੋਂ ਡਿਪਰੈਸ਼ਨ ਦਾ ਇਲਾਕਾ ਜਿਹੜਾ ਉਹ ਬਣ ਕੇ ਤਾਂ ਫਿਰ ਤੇਜ਼ ਹਵਾਵਾਂ ਜਿਹੜੀਆਂ ਆ ਉਹ ਬਹੁਤ ਆਉਂਦੀਆਂ, ਅਤੇ ਫਿਰ ਉਹ ਕਿਤੇ ਟਾਈਫੂਨਸ ਅਤੇ ਕਿਤੇ ਹਰੀਕੇਨਸ ਦਾ ਜਿਹੜਾ ਆ ਉਹ ਰੂਪ ਧਾਰ ਲੈਂਦੀਆਂ ਆ। ਅਤੇ ਮੁਲਕਾਂ ਦੇ ਮੁਲਕ ਹੀ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜਿਹੜੇ ਛੋਟੇ ਛੋਟੇ ਮੁਲਕ ਆ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜੇ ਵੀ ਰਾਹ ਦੇ ਵਿੱਚ ਆਉਂਦੇ ਉਹਨਾਂ ਨੂੰ ਤਬਾਹ ਕਰਦੇ ਜਾਂਦੇ ਨੇ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਚਾਈਨਾ ਦੇ ਨਾਲ ਰਿਲੇਟਡ ਟੈਰਿਫ ਦੀ ਗੱਲ ਚੱਲ ਰਹੀ ਆ। ਚਾਈਨਾ ਵਾਲੇ ਕਹਿੰਦੇ ਆ ਵੀ ਜੇ ਅਮਰੀਕਾ ਨੇ ਹੁਣ ਨਵਾਂ ਜਿਹੜਾ $200 ਬਿਲੀਅਨ ਦੇ ਉੱਤੇ ਟੈਰਿਫ ਲਾਇਆ ਤੇ ਅਸੀਂ ਜਿਹੜੀ ਸਾਡੀ ਕੋਈ ਵੀ ਗੱਲਬਾਤ ਚੱਲ ਰਹੀ ਆ USA ਦੇ ਨਾਲ ਉਸ ਨੂੰ ਬੰਦ ਕਰ ਦੇਵਾਂਗੇ। ਤੇ US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਲਰੇਡੀ ਕਹਿ ਦਿੱਤਾ ਆ ਵੀ ਜਿਹੜੀਆਂ ਚਾਈਨਾ ਦੀਆਂ $200 ਬਿਲੀਅਨ ਦੀਆਂ ਹੋਰ ਚੀਜ਼ਾਂ ਹੈਗੀਆਂ ਉਹਨਾਂ ਦੇ ਉੱਤੇ ਜਿਹੜਾ ਆ ਟੈਰਿਫ ਲਾ ਦਿੱਤਾ ਜਾਵੇ। ਤੇ ਜਿਹੜੇ ਆਪਣੇ ਟ੍ਰੇਜਰੀ ਸੈਕਟਰੀ ਹੈਗੇ ਆ ਸਟੀਵਨ ਮੁਨਚਿਨ, ਉਹ ਚਾਈਨਾ ਦੇ ਵਾਈਸ ਪ੍ਰੀਮੀਅਰ ਜਿਹੜੇ ਹੈਗੇ ਆ ਲਿਊ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਆ, ਤੇ 10% ਦੇ ਕਰੀਬ ਜਿਹੜੀ ਡਿਊਟੀ ਆ $200 ਬਿਲੀਅਨ ਦੇ ਜਿਹੜੇ ਨਵੇਂ ਚਾਈਨਾ ਦੇ ਪ੍ਰੋਡਕਟ ਆ ਉਹਦੇ ਉੱਤੇ ਲੱਗਣੀ ਹੈਗੀ ਆ। 50 ਬਿਲੀਅਨ ਦੇ ਜਿਹੜੇ ਪ੍ਰੋਡਕਟ ਹੈਗੇ ਚਾਈਨਾ ਤੋਂ USA ਆ ਰਹੇ ਉਹਨਾਂ ਤੇ ਆਲਰੇਡੀ ਲੱਗ ਚੁੱਕੀ ਆ, ਤੇ 200 ਬਿਲੀਅਨ ਇਨ ਵੇਟਿੰਗ ਲਿਸਟ 'ਚ ਆ ਜਿਹੜੀ ਬਹੁਤ ਜਲਦੀ ਉੱਥੇ ਲੱਗਣ ਜਾ ਰਹੀ ਆ। ਚਾਈਨਾ ਵਾਲਿਆਂ ਨੇ ਵੀ USA ਤੋਂ $50 ਬਿਲੀਅਨ ਦੀਆਂ ਜਿਹੜੇ ਸਮਾਨ ਆ ਉਹਦੇ ਉੱਤੇ ਟੈਰਿਫ ਲਾ ਦਿੱਤਾ ਹੈਗਾ ਆ, ਤੇ 60 ਬਿਲੀਅਨ ਦੇ ਉੱਤੇ ਉਹ ਬਹੁਤ ਜਲਦੀ ਜਿਹੜਾ ਲਾਣ ਜਾ ਰਹੇ ਹੈਗੇ ਆ। ਜੀ ਬਿਲਕੁਲ। ਸੋ ਇੱਦਾਂ ਲੱਗ ਰਿਹਾ ਆ ਵੀ ਹਰਜੋਤ ਸਿੰਘ ਜੀ ਵੀ ਇਹ ਜਿਹੜਾ ਇਟਕੜਿੱਕਾ ਜਿਹੜਾ ਆ ਪੂਰਾ ਚੰਗੀ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਕਦਾ ਆ। ਅਤੇ ਪਰ ਜਿੱਦਾਂ ਆਪਾਂ ਦੱਸਿਆ ਵੀ ਰਾਸ਼ਟਰਪਤੀ ਟਰੰਪ ਵੀ ਬਜਿੱਦ ਨੇ ਵੀ ਇਹ ਜਿਹੜਾ ਟੈਰਿਫ ਦਾ ਕਰਕੇ ਜਿਹੜਾ ਘਾਟਾ ਟਰੇਡ ਦੇ ਵਿੱਚ ਅਮਰੀਕਾ ਖਾ ਰਿਹਾ ਆ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਘਟਾਉਣਾ ਹੀ ਆ। ਤੇ ਆਪਾਂ ਹਰਜੋਤ ਸਿੰਘ ਜੀ ਕੁਛ ਕੁ ਬੇ ਏਰੀਆ ਦੀਆਂ ਜੇ ਖਬਰਾਂ ਦੇ ਉੱਤੇ ਨਜ਼ਰ ਮਾਰੀਏ ਤਾਂ ਓਕਲੈਂਡ ਦੇ ਵਿੱਚ ਇੱਕ ਨਵਾਂ ਪ੍ਰਪੋਜ਼ਲ ਆ ਰਿਹਾ ਆ, ਕਿਉਂਕਿ ਆਪਣੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਓਕਲੈਂਡ ਦੇ ਵਿੱਚ ਰਹਿੰਦੇ ਆ ਜਾਂ ਉਹਨਾਂ ਨੇ ਉੱਥੇ ਕਿਤੇ ਨਾ ਕਿਤੇ ਉਹਨਾਂ ਦੀਆਂ ਪ੍ਰੋਪਰਟੀਜ਼ ਵੀ ਹੈਗੀਆਂ ਲੈ ਕੇ ਰੱਖੀਆਂ ਹੋਈਆਂ ਆ। ਸੋ ਓਕਲੈਂਡ ਸਿਟੀ ਕੌਂਸਲ ਦੇ ਵਿੱਚ ਇੱਕ ਨਵਾਂ ਪ੍ਰਪੋਜ਼ਲ ਲਿਆਂਦਾ ਜਾ ਰਿਹਾ ਆ, ਜਿਸ ਦੇ ਵਿੱਚ ਕਹਿੰਦੇ ਆ ਵੀ ਜਿਹੜਾ ਵੇਕੈਂਟ ਪ੍ਰੋਪਰਟੀਜ਼ ਪਈਆਂ ਆ ਵੀ ਜਿਹੜੀਆਂ ਉੱਦਾਂ ਹੀ ਖਾਲੀ ਪਈਆਂ ਲੋਕਾਂ ਨੇ ਖਰੀਦੀਆਂ, ਉਹਦੇ ਉੱਤੇ ਕਿਸੇ ਤਰੀਕੇ ਦੀ ਕੰਸਟਰਕਸ਼ਨ ਨਹੀਂ ਹੋਈ, ਉਹਨਾਂ ਉੱਤੇ $6,000 ਤੱਕ ਜਿਹੜਾ ਟੈਕਸ ਆ ਉਹ ਲਾਇਆ ਜਾ ਸਕਦਾ ਆ। ਸੋ ਕਹਿੰਦੇ ਵੀ ਹੋਮਲੈਸਨੈਸ ਓਕਲੈਂਡ ਦੇ ਵਿੱਚ ਇਸ ਟਾਈਮ ਚਰਮ ਸੀਮਾ ਦੇ ਉੱਤੇ ਜਿਹੜੀ ਆ ਉਹ ਚਰਮ ਸੀਮਾ ਦੇ ਉੱਤੇ ਜਿਹੜੀ ਪਹੁੰਚੀ ਪਈ ਆ ਵੀ ਇੰਨੀ ਕੁ ਜ਼ਿਆਦਾ ਜਿਹੜੀ ਇਸ ਟਾਈਮ ਹਾਲਾਤ ਆ ਉੱਥੇ ਮਾੜੇ ਹੋਏ ਪਏ ਆ। ਤੇ ਉਸੇ ਚੀਜ਼ ਨੂੰ ਹੋਮਲੈਸਨੈਸ ਨੂੰ ਉਤੋਂ ਨਿਜਾਤ ਪਾਉਣ ਦੇ ਲਈ ਜਾਂ ਉਸ ਨੂੰ ਟੈਕਲ ਕਰਨ ਦੇ ਲਈ ਜਿਨ੍ਹਾਂ ਲੋਕਾਂ ਨੇ ਉੱਥੇ ਪ੍ਰੋਪਰਟੀਜ਼ ਖਰੀਦੀਆਂ ਹੋਈਆਂ ਆ, ਜਿਨ੍ਹਾਂ ਨੇ ਉੱਥੇ ਅਜੇ ਕੁਛ ਬਣਾਇਆ ਨਹੀਂ ਹੋਇਆ, ਜਿਨ੍ਹਾਂ ਨੇ ਤਾਂ ਬਣਾਇਆ ਉਹ ਤਾਂ ਪ੍ਰੋਪਰਟੀ ਟੈਕਸ ਦਿੰਦੇ ਹੀ ਦਿੰਦੇ ਆ, ਤੇ ਬਾਕੀ ਜਿਹੜੀਆਂ ਵੇਕੈਂਟ ਪ੍ਰੋਪਰਟੀਜ਼ ਵੀ ਹੈਗੀਆਂ ਆ ਉਹਨਾਂ ਉੱਤੇ ਵੀ ਜਿਹੜਾ ਟੈਕਸ ਆ ਉਹ ਲਾਇਆ ਜਾ ਸਕਦਾ ਆ। ਤੇ ਹਰਜੋਤ ਸਿੰਘ ਜੀ ਜ਼ਿਕਰ ਜੋ ਗੱਲ ਹੈਗੀ ਹੈ ਰਾਈਟ ਨਾਓ ਜਿਹੜੇ ਕਹਿੰਦੇ ਹੋਰ ਕੁਛ ਕਿ ਬਹੁਤ ਘੱਟ ਦੁਨੀਆ ਦੇ ਵਿੱਚ ਅਜਿਹੇ ਸ਼ਹਿਰ ਨੇ ਜਿੱਥੇ ਇੱਦਾਂ ਵੇਕੈਂਟ ਪ੍ਰੋਪਰਟੀਜ਼ ਦੇ ਉੱਤੇ ਟੈਕਸ ਲੱਗਦਾ, ਜਿਨ੍ਹਾਂ ਵਿੱਚ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਵੈਨਕੂਵਰ ਸ਼ਹਿਰ ਆਉਂਦਾ ਆ ਤੇ ਆਪਣੀ ਅਮਰੀਕਾ ਦੀ ਜਿਹੜੀ ਰਾਜਧਾਨੀ ਵਾਸ਼ਿੰਗਟਨ DC ਜਿਹੜੀ ਉਸ ਦੇ ਵਿੱਚ ਆਉਂਦੀ ਆ। ਇਸੇ ਨੂੰ ਦੇਖਦੇ ਹੋਏ ਓਕਲੈਂਡ ਨੂੰ ਦੇਖਦੇ ਹੋਏ ਜਿਹੜਾ ਰਿਚਮੰਡ ਗਵਾਂਢੀ ਜਿਹੜਾ ਸ਼ਹਿਰ ਹੈਗਾ ਆ ਉਹ ਵੀ ਸੋਚ ਰਿਹਾ ਆ ਵੀ ਹੁਣ ਅਸੀਂ ਜਿਹੜਾ ਇੱਦਾਂ ਵੇਕੈਂਟ ਪ੍ਰੋਪਰਟੀ ਦੇ ਉੱਤੇ ਟੈਕਸ ਲਾਇਆ ਜਾ ਸਕਦਾ ਆ। ਤੇ ਹਰਜੋਤ ਸਿੰਘ ਜੀ ਬੇ ਏਰੀਏ ਦੇ ਵਿੱਚ ਜਿੱਦਾਂ ਦੇ ਹਾਲਾਤ ਨੇ, ਜਿੰਨੀ ਕੁ ਇਸ ਟਾਈਮ ਮਹਿੰਗਾਈ ਆ, ਇਨਫਲੇਸ਼ਨ ਆ, ਅਨਅਫੋਰਡੇਬਿਲਟੀ ਹੈਗੀ ਆ ਘਰਾਂ ਦੇ ਵਿੱਚ ਰਹਿਣ ਦੀ, ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਓਕਲੈਂਡ ਵਾਲਾ ਪਾਸ ਹੋ ਜਾਂਦਾ ਜਾਂ ਰਿਚਮੰਡ ਵਾਲਾ ਇਹ ਪ੍ਰੋਪਰਟੀ ਵੇਕੈਂਟ ਪ੍ਰੋਪਰਟੀ 'ਤੇ ਟੈਕਸ ਪਾਸ ਹੋ ਜਾਂਦਾ ਆ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਹੋਰ ਜਿਹੜੇ ਇਰਦ ਗਿਰਦ ਦੇ ਜਿਹੜੇ ਸ਼ਹਿਰ ਆ ਉਹ ਵੀ ਇਹ ਰੂਲ ਜਿਹੜਾ ਆ ਉਹ ਅਪਣਾ ਸਕਦੇ ਨੇ। ਤੇ ਹੁਣ ਦੇਖੋ ਲੋਕਾਂ ਨੇ ਤਾਂ ਪ੍ਰੋਪਰਟੀ ਐਜ਼ ਏ ਇਨਵੈਸਟਮੈਂਟ ਪ੍ਰੋਪਰਟੀ ਕਈਆਂ ਨੇ ਜਿਹੜੀ ਲੈ ਕੇ ਰੱਖੀ ਹੁੰਦੀ ਆ ਵੀ ਜਦੋਂ ਕਿਤੇ ਮਹਿੰਗੇ ਹੋਣਗੇ ਤਾਂ ਆਪਾਂ ਕਿਤੇ ਵੇਚਾਂਗੇ ਜਾਂ
ਜਾਂ ਕਿਤੇ ਆਪਾਂ ਬਣਾਵਾਂਗੇ, ਜਿਸ ਮੌਕੇ ਕਈ ਵਾਰੀ ਪ੍ਰੋਪਰਟੀ ਲਈ ਹੁੰਦੀ ਉਸ ਤੋਂ ਬਾਅਦ ਦੇ ਵਿੱਚ ਬੰਦੇ ਨੂੰ ਬਿਜ਼ਨਸ 'ਚ ਘਾਟਾ ਪੈ ਜਾਂਦਾ, ਵੈਸੇ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਹੋ ਜਾਂਦਾ, ਨਹੀਂ ਬਣਾ ਸਕਦਾ, ਤੇ ਉਹ ਬੰਦਾ ਵੇਕੈਂਟ ਪ੍ਰੋਪਰਟੀ ਤੇ ਟੈਕਸ ਜਿਹੜਾ ਉਹ ਕਿੱਦਾਂ ਦਊਗਾ। ਸੋ ਸੋ ਅਲਟੀਮੇਟਲੀ ਇਹ ਅਪਰੂਵ ਹੋਏ ਜਾਣਾ, ਕਿਉਂਕਿ ਕੀ ਹੁੰਦਾ ਆ ਵੀ ਜਿਹੜੇ ਓਨਰ ਹੁੰਦੇ ਆ ਨਾ ਉਹ ਬਹੁਤ ਘੱਟ ਹੁੰਦੇ ਆ, ਤੇ ਜਿਹੜੇ ਆਮ ਵੋਟਰ ਹੁੰਦੇ ਆ ਉਹ ਜ਼ਿਆਦਾ ਹੁੰਦੇ ਹੈਗੇ ਆ। ਸੋ ਇਹ ਤਾਂ ਜੇ ਹੁਣ ਦੇਖਦੇ ਆ ਵੀ ਇਹ ਕਿਉਂਕਿ ਹੋਣ ਵਾਲੀਆਂ ਬੈਲਟ ਦੇ ਵਿੱਚ ਤਾਂ ਆ ਨਹੀਂ ਸਕਦਾ, ਆਲਰੇਡੀ ਬੈਲਟ ਤਾਂ ਉਹ ਛਪ ਗਏ ਨੇ, ਇਹ ਤਾਂ ਹੁਣ ਸਿਟੀ ਨੇ ਦੇਖਣਾ ਵੀ ਜਿਹੜੇ ਸਿਟੀ ਕੌਂਸਲ ਮੈਂਬਰਸ ਹੈਗੇ ਆ ਵੀ ਉਹ ਇਸ ਨੂੰ ਅਪਰੂਵ ਕਰਦੇ ਨੇ ਜਾਂ ਨਹੀਂ ਕਰਦੇ ਨੇ। ਆਪਾਂ ਰੀਸੈਂਟਲੀ ਆਪਾਂ ਦੇਖਿਆ ਹੀ ਆ ਵੀ ਇੱਕ ਜਿਹੜਾ ਹੁਣ ਸੈਨ ਫਰਾਂਸਿਸਕੋ ਵਾਲੇ ਪਾਸੇ ਬੇ ਏਰੀਏ ਦੇ ਵਿੱਚ ਬੈਲਟ ਦੇ ਉੱਤੇ ਇਸ ਵਾਰ ਨਵੰਬਰ ਦੇ ਵਿੱਚ ਆਉਣਾ ਆ ਵੀ ਜਿਹੜੇ ਲੋਕਾਂ ਦੇ ਹੁਣ ਪ੍ਰੋਪਰਟੀਜ਼ ਖਾਲੀ ਹੁੰਦੀਆਂ ਜਾਂ ਕੋਈ ਛੱਡ ਕੇ ਜਾਂਦਾ ਆ, ਰੈਂਟਲ ਪ੍ਰੋਪਰਟੀਜ਼ ਆ, ਉਹ ਹੁਣ ਮਾਰਕੀਟ ਦੇ ਹਿਸਾਬ ਨਾਲ ਆਪਣਾ ਪ੍ਰਾਈਸ ਜਿਹੜਾ ਉਹ ਨਹੀਂ ਕਰ ਸਕਣਗੇ ਜੇ ਉਹ ਪਾਸ ਹੋ ਜਾਂਦਾ ਉਹ ਵਾਲਾ ਬਿੱਲ। ਉਹਦੇ ਵਿੱਚ ਕੀ ਆ ਵੀ ਹਰ ਇੱਕ ਨੂੰ ਜਿਹੜਾ ਪ੍ਰਾਈਸ ਆ ਉਹ ਅਫੋਰਡੇਬਲ ਪ੍ਰਾਈਸਿੰਗ ਦੇ ਉੱਤੇ ਜਿਹੜਾ ਟੈਨੈਂਟ ਦੇ ਲਈ ਜਿਹੜਾ ਉਹ ਰੱਖਣਾ ਪਊਗਾ, ਜਿੱਦਾਂ ਤੁਸੀਂ ਇਸ਼ਾਰਾ ਕੀਤਾ ਹੀ ਆ, ਕਿਉਂਕਿ ਮਾਲਕ ਘੱਟ ਹੁੰਦੇ ਆ ਤੇ ਵਰਤਣ ਵਾਲੇ ਜ਼ਿਆਦਾ ਹੁੰਦੇ ਆ, ਤੇ ਅਲਟੀਮੇਟਲੀ ਵੋਟ ਜਿਹੜੀ ਆ ਉਸ ਦੇ ਹੱਕ ਦੇ ਵਿੱਚ ਹੀ ਪੈਣੀ ਆ ਵੀ ਉਹ ਬੰਦਾ ਆਪਣਾ ਮਾਰਕੀਟ ਰੇਟ ਦੀ ਬਜਾਏ ਅਫੋਰਡੇਬਲ ਸਰਕਾਰੀ ਰੇਟਾਂ ਦੇ ਉੱਤੇ ਉਹਨਾਂ ਨੂੰ ਆਪਣੇ ਘਰ ਜਾਂ ਜਿਹੜੇ ਕਹਿ ਲਓ ਵੀ ਕੌਂਡੋਜ਼ ਹੈਗੇ ਨੇ, ਚਾਹੇ ਉਹ ਅਪਾਰਟਮੈਂਟਸ ਆ, ਉਹਨਾਂ ਨੂੰ ਉਹਦੇ ਤੇ ਲਾਉਣੇ ਪੈਣੇ ਨੇ। ਸੋ ਇੱਕ ਨਵੀਂ ਪਿਰਤ ਜਿਹੜੀ ਕਹਿ ਲਓ ਵੀ ਬੇ ਏਰੀਏ ਵਿੱਚ ਵੀ ਜਿਹੜੀ ਇਹ ਪੈ ਸਕਦੀ ਆ ਵੇਕੈਂਟ ਪ੍ਰੋਪਰਟੀ ਟੈਕਸ ਲਾ ਕੇ। ਤੇ ਇੱਕ ਲੋਕਲ ਖਬਰ ਜੇ ਫ੍ਰਿਜ਼ਨੋ ਏਰੀਏ ਦੀ ਕਰੀਏ, ਤੇ ਫ੍ਰਿਜ਼ਨੋ ਏਰੀਏ ਦੇ ਵਿੱਚ ਕਲੋਵਿਸ ਐਲੀਮੈਂਟਰੀ ਸਕੂਲ ਦੇ ਐਡਮਿਨਿਸਟ੍ਰੇਟਰ ਜਿਹੜੇ ਆ ਉਹਨਾਂ ਨੂੰ ਜਿੱਦਾਂ ਕੱਲ ਉਹ ਸਵੇਰੇ ਸੈਰ ਕਰ ਰਹੇ ਸੀ 6 ਵਜੇ ਦੇ ਕਰੀਬ, ਇੱਕ ਟਰੱਕ ਨੇ ਜਿਹੜਾ ਸੈਰ ਕਰਦਿਆਂ ਨੂੰ ਮਾਰ ਦਿੱਤਾ ਤੇ ਉਹ ਉੱਥੋਂ ਭੱਜ ਗਿਆ, ਹਿੱਟ ਐਂਡ ਰਨ ਇਨਵੋਲਵ ਹੋਇਆ। ਕਹਿੰਦੇ ਵੀ ਬਹੁਤ ਹੀ ਵਧੀਆ ਕਿਸਮ ਦੇ ਐਜੂਕੇਟਰ ਸੀ, ਗੈਬਨ ਗਲੈਡਿੰਗ, ਸਿਰਫ 43 ਸਾਲਾਂ ਦੇ ਸੀਗੇ, ਜੋ ਕਿ ਫਰਾਈਂਟ ਰੋਡ ਤੇ ਆਪ ਦੌੜ ਰਹੇ ਸੀਗੇ, ਤੇ ਜਦੋਂ ਇੱਕ ਜਿਹੜਾ ਹੈਗਾ ਆ ਪਿਕਅਪ ਉਹ ਮਾਰ ਕੇ ਉੱਥੋਂ ਉਹਨਾਂ ਨੂੰ ਭੱਜ ਗਿਆ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ, ਇਜ਼ਰਾਈਲ ਦੇ ਦੁਆਰਾ ਇੱਕ US ਦਾ ਪ੍ਰੋਫੈਸਰ ਜਿਸ ਨੂੰ ਵੈਸਟ ਬੈਂਕ ਵਿਲੇਜ ਦੇ ਵਿੱਚ ਡਿਟੇਨ ਕਰਕੇ ਹਿਰਾਸਤ ਦੇ ਵਿੱਚ ਜਿਹੜਾ ਰੱਖਿਆ ਹੋਇਆ ਸੀ, ਉਸ ਨੂੰ ਹੁਣ ਕਹਿੰਦੇ ਆ ਛੱਡ ਦਿੱਤਾ ਗਿਆ ਆ। ਇੱਕ ਅਮਰੀਕਨ ਫ੍ਰੈਂਚ ਲਾ ਪ੍ਰੋਫੈਸਰ ਜਿਹੜਾ ਸੀਗਾ, ਕਹਿੰਦੇ ਉਸ ਨੂੰ ਸ਼ੁੱਕਰਵਾਰ ਨੂੰ ਜਿਹੜਾ ਡਿਟੇਨ ਕੀਤਾ ਗਿਆ ਸੀਗਾ, ਤੇ ਜਿਹੜਾ ਕਿ ਕਹਿੰਦੇ ਵੀ ਇਜ਼ਰਾਈਲੀ ਟਰੂਪਸ ਆ ਉਹਨਾਂ ਨੂੰ ਬਲੌਕ ਕਰ ਰਿਹਾ ਸੀਗਾ। ਵੈਸਟ ਬੈਂਕ ਦੇ ਇੱਕ ਵਿਲੇਜ ਜਿਹੜੇ ਫੈਲਸਤੀਨੀਆਂ ਦਾ ਇੱਕ ਵਿਲੇਜ ਸੀਗਾ, ਉਸ ਦੀ ਡੈਮੋਲੇਸ਼ਨ ਕਰਨ ਤੋਂ ਉਸ ਨੂੰ ਫਰੈਂਕ ਰੋਮਾਨੋ 66 ਸਾਲ ਜਿਸ ਦੀ ਉਮਰ ਆ, ਉਸ ਨੂੰ ਬਾਅਦ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ। ਤੇ ਹੁਣ ਆਈ ਥਿੰਕ ਪ੍ਰੈਸ਼ਰ ਜਿਹੜਾ ਆ ਅਮਰੀਕਾ ਵੱਲੋਂ ਵੀ ਜਿਹੜਾ ਕਾਫੀ ਰਿਹਾ ਹੋਊਗਾ ਵੀ ਉਸ ਨੂੰ ਛੱਡਣ ਦਾ, ਜਿਸ ਕਰਕੇ ਹੁਣ ਇਜ਼ਰਾਈਲੀ ਆ ਉਹਨਾਂ ਨੇ ਜਿਹੜਾ ਫਰੈਂਕ ਰੋਮਾਨੋ ਆ ਇਸ ਪ੍ਰੋਫੈਸਰ ਨੂੰ ਉੱਥੋਂ ਹੁਣ ਛੱਡ ਦਿੱਤਾ ਆ। ਜੀ ਬਿਲਕੁਲ। ਤੇ ਸਾਡਾ ਸਮਾਂ ਵੀ ਜਿਹੜਾ ਬ੍ਰੇਕ ਦਾ ਹੋਣ ਵਾਲਾ ਆ ਜੀ, ਤੇ ਬ੍ਰੇਕ ਤੋਂ ਬਾਅਦ ਸਾਡੇ ਨਾਲ ਜਿਹੜਾ ਆ ਫ੍ਰਿਜ਼ਨੋ ਦੇ ਸਕੂਲ ਡਿਸਟ੍ਰਿਕਟ ਦੇ ਬੋਰਡ ਮੈਂਬਰ ਦੇ ਲਈ ਜਿਹੜੇ ਇਲੈਕਸ਼ਨ ਲੜ ਰਹੇ ਆ ਨੈਨਦੀਪ ਸਿੰਘ ਚੰਨ, ਉਹ ਵੀ ਸਾਡੇ ਨਾਲ ਆਉਣਗੇ। ਤੇ ਕੁਛ ਕੁ ਇੱਕ ਦੋ ਖਬਰਾਂ ਹੋਰ ਆਪਾਂ ਸਾਂਝੀਆਂ ਕਰ ਲਈਏ ਜੇ ਸਰੋਤਿਆਂ ਨਾਲ। ਸੈਕਰਾਮੈਂਟੋ ਦੇ ਵਿੱਚ ਇੱਕ ਮਰਵਾਨਾ ਪਲਾਂਟ ਦਾ ਇੱਕ ਵੱਡਾ ਜਿਹੜਾ ਬਸਟ ਹੋਇਆ ਹੈਗਾ। ਇੱਕ ਘਰ ਦੇ ਵਿੱਚ ਕਹਿੰਦੇ ਵੀ 2500 ਤੋਂ ਵੱਧ ਜਿਹੜੇ ਮਰਵਾਨਾ ਦੇ ਪਲਾਂਟਸ ਆ ਉਹ ਲਾਏ ਹੋਏ ਸੀ। 6300 ਬਲੋਕ ਜਿਹੜਾ ਆ ਰੈਕਿਊਓ ਵੇ, ਉੱਥੇ ਜਿਹੜੀ ਆ ਕਹਿੰਦੇ ਵੀ ਪੋਟੈਂਸ਼ੀਅਲੀ ਇਲੀਗਲ ਇਨਡੋਰ ਮਰਵਾਨਾ ਗਰੋ ਹੋ ਰਿਹਾ ਸੀ। ਇਹ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਵੱਲੋਂ ਆਇਆ। ਇਹ ਇੱਕ ਰਾਜਕਰਵੀਰ ਸਿੰਘ ਜੀ ਬਹੁਤ ਵੱਡਾ ਜਿਹੜਾ ਆਪਰੇਸ਼ਨ ਅੱਜ ਕੱਲ੍ਹ ਚੱਲ ਰਹੇ ਆ। ਆਪਾਂ ਦੇਖਿਆ ਬੇ ਏਰੀਏ 'ਚ ਖਾਸ ਕਰਕੇ ਸੈਕਰਾਮੈਂਟੋ ਐਲਗਰੋਵ ਏਰੀਏ 'ਚ ਲੋਕ ਜਿਹੜੇ ਆ ਤੁਹਾਡਾ ਘਰ ਰੈਂਟ 'ਤੇ ਲੈ ਲੈਂਦੇ ਆ, ਰੈਂਟ ਵੀ ਕਾਫੀ ਹਾਈ ਦਿੰਦੇ ਆ, ਬਾਅਦ ਦੇ ਵਿੱਚ ਫਿਰ ਉਹ ਭੰਗ ਵਾਲੇ ਬੂਟੇ ਆ ਜਿਹੜੇ ਉਹਦੇ ਵਿੱਚ ਉਗਾਉਂਦੇ ਆ। ਪਿਛਲੇ ਸਾਲ ਐਲਗਰੋਵ ਦੇ ਵਿੱਚ ਤਾਂ ਬਹੁਤ ਵੱਡੇ ਕਾਫੀ ਗਿਣਤੀ 'ਚ ਘਰ ਜਿਹੜੇ ਆ ਉਹ ਘਰਾਂ 'ਚ ਫੜੇ ਗਏ ਸੀ। ਇੱਕ ਸਪੈਸ਼ਲੀ ਜਿੱਦਾਂ ਵੀਤਨਾਮੀਜ਼ ਕਮਿਊਨਿਟੀ ਦੇ ਲੋਕ ਸੀਗੇ, ਉਹਦੇ ਵਿੱਚ ਮਿਲਪੀਟਸ 'ਚ ਵੀ ਬੇ ਏਰੀਆ 'ਚ ਵੀ ਫੜੇ ਗਏ ਸੀ। ਬਿਲਕੁਲ ਬਿਲਕੁਲ। ਸੋ ਇਨਫੈਕਟ ਹਰਜੋਤ ਸਿੰਘ ਜੀ ਜਿਸ ਗਲੀ 'ਤੇ ਅਸੀਂ ਰਹਿੰਦੇ ਉਸ ਗਲੀ ਦੇ ਵਿੱਚ ਉਹ ਡਰੱਗ ਬਸਟ ਜਿਹੜੀ ਆ ਉੱਥੇ ਹੋਈ ਸੀ। ਜੀ, ਤੇ ਤੁਹਾਨੂੰ ਕਦੇ ਪਤਾ ਨਹੀਂ ਸੀ? ਨਹੀਂ ਪਤਾ ਲੱਗਦਾ, ਕਿਉਂਕਿ ਤੁਸੀਂ ਬੰਦੇ ਨੂੰ ਕਦੀ ਮਿਲਦੇ ਨਹੀਂ, ਦੇਖਦੇ ਨਹੀਂ,
ਉਹ ਜਿਹੜੇ ਬਾਅਦ ਦੇ ਵਿੱਚ ਉਸ ਦੇ ਮਾਲਕ ਦੇ ਨਾਲ ਜਦੋਂ ਮੇਰੀ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਦੱਸਿਆ, ਕਹਿੰਦੇ ਵੀ ਉਹ ਕੈਸ਼ ਮੈਨੂੰ ਦਿੰਦੇ ਸੀਗੇ ਰੈਂਟ, ਤੇ ਬਿਜਲੀ ਦਾ ਬਿੱਲ ਕਿਸੇ ਦੇ ਨਾਂ ਤੇ, ਪਾਣੀ ਦਾ ਬਿੱਲ ਕਿਸੇ ਦੇ ਨਾਂ ਤੇ, ਰੈਂਟ ਜਿਹੜਾ ਉਹ ਕਿਸੇ ਦੇ ਨਾਂ ਤੇ। ਜਦੋਂ ਕੈਸ਼ ਮਿਲ ਰਿਹਾ ਹੁੰਦਾ ਜਿਹਨੂੰ ਓਨਰ ਨੂੰ, ਤਾਂ ਉਹ ਕਹਿੰਦਾ ਵੀ ਚੱਲ ਆਪਾਂ ਨੂੰ ਕੀ ਆ, ਆਪਾਂ ਨੂੰ ਮਜ਼ਾ ਹੀ ਮਜ਼ਾ ਆ ਇਹਦੇ ਵਿੱਚ, ਨਾਲੇ ਟੈਕਸ ਤੇ ਇੰਨੀ ਨਾਈਸ ਨੇਬਰਹੁੱਡ ਤੇ ਇੰਨਾ ਜਿੱਦਾਂ ਪਤਾ ਨਹੀਂ ਲੱਗਦਾ, ਤੇ ਉਹ ਤੁਸੀਂ ਸੋਚ ਨਹੀਂ ਸਕਦੇ ਵੀ ਇਹ ਆਪਰੇਸ਼ਨ ਇੱਥੇ ਵੀ ਹੋ ਸਕਦਾ ਹੈਗਾ। ਬਿਲਕੁਲ। ਸੋ ਯੂ ਨੈਵਰ ਨੋ, ਜਦੋਂ ਤੁਸੀਂ ਦਿੰਦੇ ਆ ਪਲੀਜ਼ ਬੈਕਗਰਾਊਂਡ ਚੈੱਕ ਜਿਹੜੀ ਆ ਉਹ ਲੋਕਾਂ ਦੀ ਜਿਹੜੀ ਉਹ ਕਰਿਆ ਕਰੋ। ਤੇ ਹਰਜੋਤ ਸਿੰਘ ਜੀ, ਗੱਲ ਇਹ ਸੀਗੀ ਵੀ ਯੂ ਨੈਵਰ ਨੋ ਕਿਹੜਾ ਬੰਦਾ ਕਿੱਦਾਂ ਆ। ਬੰਦਾ ਕਹਿੰਦਾ ਕਈ ਵਾਰੀ ਸਟੀਰੀਓਟਾਈਪ ਹੋ ਜਾਂਦੇ ਆ ਨਾ ਵੀ ਇਸ ਰੰਗ ਵਾਲੇ ਬੰਦੇ ਜਿਹੜੇ ਉਹ ਇਦਾਂ ਕਰਦੇ ਹੋਣਗੇ, ਪਰ ਜਿਹੜਾ ਇਸ ਵਾਰੀ ਜਿਹੜਾ ਬੇ ਏਰੀਆ ਦੇ ਵਿੱਚ ਉਹ ਮਲਪੀਟਸ 'ਚ ਹੋਇਆ ਸੀ ਉਹ ਬਸਟ, ਤਾਂ ਉਹ ਜਿਹੜੇ ਚਾਈਨੀਜ਼ ਕਮਿਊਨਿਟੀ ਵਾਲੇ ਜਿਹੜੇ ਬੰਦੇ ਸੀਗੇ। ਸੋ ਯੂ ਨੈਵਰ ਨੋ ਵੀ ਇਹ ਜਿਹੜਾ ਪਾਸਾ ਆ ਕਿੰਨੇ ਕਿਹੜੇ ਪਾਸੇ ਨੂੰ ਜਿਹੜਾ ਉਹ ਤੁਰਿਆ ਹੋਣਾ ਆ। ਸੋ ਜ਼ਰੂਰ ਕਈ ਵਾਰੀ ਬੰਦਾ ਲਾਲਚ 100-200 ਦਾ ਜ਼ਰੂਰ ਕਰਦਾ ਆ ਵੀ ਚੱਲ ਹਰ ਮਹੀਨੇ ਆਪਾਂ ਨੂੰ ਜਿਹੜੇ ਵੱਧ ਆਉਣਗੇ, ਖਰਚਾ ਪਾਣੀ ਜਿਹੜਾ ਆ ਉਹ ਠੀਕ ਹੋ ਜਾਊਗਾ, ਪਰ ਯੂ ਨੈਵਰ ਨੋ ਬਾਅਦ ਦੇ ਵਿੱਚ ਜਿਹੜਾ ਉਹਨੂੰ ਠੀਕ ਕਰਨ ਦੇ ਵਿੱਚ ਦੁਬਾਰਾ ਅਪ ਟੂ ਬਿਲਿੰਗ ਜਿਹੜੀਆਂ ਬਿਲਡਿੰਗ ਕੋਡਸ ਤੱਕ ਲਿਆਉਣ ਦੇ ਲਈ ਨਾ ਬਹੁਤ ਪੈਸੇ ਲੱਗਦੇ ਆ, ਤੇ ਇੰਸ਼ੋਰੈਂਸ ਕਈ ਵਾਰੀ ਉਹ ਕਵਰ ਨਹੀਂ ਕਰਦੀ ਹੈਗੀ, ਕਿਉਂਕਿ ਉਹ ਕੀ ਕਰਦੇ ਆ ਅੰਦਰੋਂ ਇੰਨਾ ਕੁਝ ਉਹਨਾਂ ਨੇ ਚੇਂਜ ਕਰ ਦਿੰਦੇ ਆ, ਬਿਜਲੀ ਲਾ ਕੇ, ਪਾਣੀ ਲਾ ਕੇ। ਹੁਣ ਜਿਹੜੀ ਸੈਕਰਾਮੈਂਟੋ ਵਾਲੀ ਪ੍ਰਾਪਰਟੀ ਫੜੀ ਗਈ ਆ, ਇਹ 2 ਸਟੋਰੀ ਸੀ, ਕਹਿੰਦੇ ਉੱਪਰਲੀ ਸਟੋਰੀ ਦੇ ਵੀ ਪਲਾਂਟ ਲਗਾਏ ਸੀ, ਦੇਖ ਲਓ। ਨਾਲੇ ਅੰਦਰ ਉਹਨਾਂ ਨੇ ਬਿਜਲੀ ਖਰਚੀ ਜਾਣੀ, ਪਾਣੀ ਵੀ ਪਾਈ ਜਾਣਾ, ਤੁਹਾਡੀਆਂ ਜੜ੍ਹਾਂ ਵੀ ਪਾਉਣਗੇ ਬਾਅਦ ਦੇ ਵਿੱਚ, ਯੂ ਨੈਵਰ ਨੋ ਕੀ ਜਿਹੜਾ ਬਣਦਾ ਹੈ। ਸੋ ਪਲੀਜ਼ ਧਿਆਨ ਨਾਲ ਬੰਦੇ ਦੇ ਵਿਸ਼ਵਾਸ ਪਾਤਰ ਬੰਦੇ ਨੂੰ ਹੀ ਜਿਹੜਾ ਕਿਤੇ ਨਾ ਕਿਤੇ ਤੁਸੀਂ ਜਿਹੜਾ ਆ ਉਹ ਇਦਾਂ ਜਿਹੜੇ ਆਪਣੇ ਰੈਂਟ ਤੇ ਚੀਜ਼ਾਂ ਦਿਆ ਕਰੋ। ਅਗਰ ਤੁਸੀਂ ਦਿੱਤਾ ਵੀ ਆ, ਬਹੁਤ ਸਾਰੇ ਆਪਣੀ ਕਮਿਊਨਿਟੀ ਦੇ ਜਿਹੜੇ ਆਪਣੇ ਲੋਕ ਹੈਗੇ ਆ, ਉਹ ਪ੍ਰਾਪਰਟੀ ਓਨਰਸ ਹੈਗੇ ਆ, ਜਦੋਂ ਤੁਸੀਂ ਪ੍ਰਾਪਰਟੀ ਰੈਂਟ ਤੇ ਦਿੰਦੇ ਆ, ਜ਼ਰੂਰ 5-6 ਮਹੀਨੇ ਨਾ ਚੈੱਕ ਕਰ ਲੈਣਾ ਚਾਹੀਦਾ ਜੀ, ਐਟਲੀਸਟ ਪਤਾ ਲੱਗ ਜਾਂਦਾ। ਨਹੀਂ ਤੇ ਬਾਅਦ ਚ ਅਦਾਲਤਾਂ 'ਚ ਜਾਓਗੇ, ਪੁਲਿਸ ਵਾਲੇ ਜਾਣਗੇ, ਸ਼ੀਸ਼ਾ ਤੋੜ ਕੇ ਅੰਦਰ ਜਾਣਗੇ ਤੇ ਬੰਦੇ ਬਾਹਰ ਕੱਢਣੇ ਪੈਣਗੇ। ਸੋ ਯੂ ਨੈਵਰ ਨੋ ਕੀ ਬਣਦਾ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਆਉਂਦੇ ਆ ਤੇ ਨੈਨਦੀਪ ਸਿੰਘ ਚੰਦ ਹੋਣਾ ਦੇ ਨਾਲ ਜਿਹੜੀ ਆਪਣੀ ਉਹ ਗੱਲਬਾਤ ਹੋਵੇਗੀ, ਕੀ ਉਹਨਾਂ ਦੇ ਜਿਹੜਾ ਕੈਂਪੇਨ ਹੈਗਾ, ਕੀ ਉਹਨਾਂ ਦੇ ਮੁੱਦੇ ਨੇ, ਕਿ ਕਿਹੜੀ ਜਿਹੜੀ ਇਲੈਕਸ਼ਨ ਆ ਉਸ ਦੇ ਵਿੱਚ ਕੀ ਉਹ ਲੈ ਕੇ ਆ ਰਹੇ ਨੇ। ਸੋ ਉਹਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰਾਂਗੇ ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਜੀ। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मानयोग ते मन पाउंदा रेडियो, पंजाबी रेडियो USA। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ।
For more information, call Raja Singh 9168656659 या परमप्रीत सिंह डड्डी 6615103143। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 9166862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਏਰੀਆ ਦੇ ਵਿੱਚ ਸੰਦੀਪ ਕੌਰ ਜੀ ਲੈ ਕੇ ਆਏ ਹਨ ਇੰਸ਼ੋਰੈਂਸ ਦੀਆਂ ਢੇਰ ਸਾਰੀਆਂ ਸੇਵਾਵਾਂ। ਸੰਦੀਪ ਕੌਰ ਜੀ ਕਰਦੇ ਹਨ ਆਟੋ, ਹੋਮ, ਬਿਜ਼ਨਸ, ਲਾਈਫ ਅਤੇ ਵਰਕਰਸ ਕੌਮ ਇੰਸ਼ੋਰੈਂਸ। ਇਹਨਾਂ ਦਾ ਭਰੋਸੇਯੋਗ ਸਟਾਫ ਸਰਟੀਫਾਈਡ ਕਵਰਡ ਕੈਲੀਫੋਰਨੀਆ ਏਜੰਟ ਮਦਦ ਕਰਦਾ ਹੈ ਹੈਲਥ ਅਤੇ ਡੈਂਟਲ ਪਲਾਨ ਦੇ ਵਿੱਚ। ਐਨਰੋਲਮੈਂਟ ਨਵੰਬਰ ਚ ਸ਼ੁਰੂ ਹੋਣ ਜਾ ਰਹੀਆਂ ਹਨ। ਇੰਸ਼ੋਰੈਂਸ ਦੇ ਕਿਸੇ ਵੀ ਤਰ੍ਹਾਂ ਦੇ ਪਲਾਨ ਦੇ ਲਈ ਅੱਜ ਹੀ ਗੱਲ ਕਰ ਸਕਦੇ ਹੋ। ਸੰਦੀਪ ਕੌਰ, ਫਾਰਮਰਸ ਇੰਸ਼ੋਰੈਂਸ 9162513039 916 251 3039। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ, ਨਾਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 9164784444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਟਰੱਕਰਜ਼ ਧਿਆਨ ਦੇਣ, ASL ਫਿਊਲ ਕਾਰਡ ਵਾਲੇ ਇੰਡਸਟਰੀ ਵਿੱਚ ਸਭ ਤੋਂ ਵੱਧ ਡਿਸਕਾਊਂਟ ਵਾਲੇ ਫਿਊਲ ਕਾਰਡਸ ਦਿੰਦੇ ਹਨ। ਇਹਨਾਂ ਦੇ ਫਿਊਲ ਕਾਰਡਸ ਵਰਤਣ ਨਾਲ ਡਾਲਰ ਆਪਣੀਆਂ ਜੇਬਾਂ ਵਿੱਚ ਜਾਂਦੇ ਦੇਖੋਗੇ। ਚਾਹੇ ਤੁਹਾਡੇ ਕੋਲ ਹਨ 2, 4, 6, 8 ਟਰੱਕ, ਤੁਹਾਨੂੰ ਬਚਤ 40 ਟਰੱਕਾਂ ਵਾਲਿਆਂ ਵਾਂਗੂ ਹੋਵੇਗੀ। ਇਹ ਤੁਹਾਨੂੰ ਨਾਰਥ ਅਮਰੀਕਾ ਵਿੱਚ ਲੋਡਸ ਵੀ ਲੱਭ ਕੇ ਦੇਣਗੇ, ਕੋਈ ਲੁਕੇ ਹੋਏ ਖਰਚੇ ਨਹੀਂ। ਅੱਜ ਹੀ ਕਾਲ ਕਰੋ ASL ਫਿਊਲ ਕਾਰਡਸ ਵਾਲਿਆਂ ਨੂੰ 3133190290 313 319 0290। ASL ਫਿਊਲ ਕਾਰਡਸ ਵਾਲੇ 29 ਸਤੰਬਰ ਨੂੰ ਸੈਕਰਾਮੈਂਟੋ ਵਿੱਚ ਹੋ ਰਹੇ ਕਬੱਡੀ ਟੂਰਨਾਮੈਂਟ ਵਿੱਚ ਮੌਜੂਦ ਹੋਣਗੇ। ਸਾਰੇ ਟਰੱਕਰਜ਼ ਆ ਕੇ ਜ਼ਰੂਰ ਮਿਲੋ। ਕਾਲ 313 319 0290। ASL ਫਿਊਲ ਕਾਰਡਸ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਲਜੀਤ ਸਿੰਘ ਦੁਸਾਂਝ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਆਪਣੀ ਜਿਹੜੀ ਗੱਲਬਾਤ ਉਹ ਕਰਨ ਜਾ ਰਹੇ ਹਾਂ। ਫਰੈਜ਼ਨੋ ਦੇ ਸੈਂਟਰਲ ਯੂਨੀਫਾਈਡ ਸਕੂਲ ਬੋਰਡ ਦੇ ਜਿਹੜੇ ਆ ਉਹ ਟਰਸਟੀ ਦੀ ਜਿਹੜੀ ਇਲੈਕਸ਼ਨ ਉੱਥੇ ਹੋਣੀ ਆ ਏਰੀਆ 7 ਤੋਂ, ਜਿੱਥੇ ਕਿ ਆਪਣਾ ਜਕਾਰਾ ਦਾ ਬੜਾ ਹੀ ਹੋਣਹਾਰ ਜਿਹੜਾ ਮੁੰਡਾ, ਜਿਹੜਾ ਕਿ ਕੋ ਫਾਊਂਡਰ ਵੀ ਹੈਗਾ ਜਕਾਰਾ ਦਾ, ਨੈਣਦੀਪ ਸਿੰਘ ਚੰਨ, ਉਹ ਆਪਣੇ ਨਾਲ ਜਿਹੜੀ ਗੱਲਬਾਤ ਕਰਨਗੇ। ਉਹ ਕਿਉਂ ਇਸ ਇਲੈਕਸ਼ਨ ਦੇ ਵਿੱਚ ਆਏ ਨੇ, ਕੀ ਉਹਨਾਂ ਦੇ ਮੁੱਦੇ ਨੇ, ਉਹਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਨੈਣਦੀਪ ਸਿੰਘ ਹੁਣਾਂ ਦਾ। ਨੈਣਦੀਪ ਸਿੰਘ ਜੀ, ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਸੋ ਸਭ ਤੋਂ ਪਹਿਲਾਂ ਨੈਣਦੀਪ ਸਿੰਘ ਜੀ, ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ, ਆਪਣੇ ਜਿਹੜੇ ਇਸ ਟਾਈਮ ਸੁਣ ਰਹੇ ਨੇ ਆਪਣੇ ਸਰੋਤੇ, ਉਹਨਾਂ ਨੂੰ ਦੱਸੋ ਕੀ ਤੁਹਾਡੀਆਂ ਜਿਹੜੀਆਂ ਕੁਆਲੀਫਿਕੇਸ਼ਨਸ ਹੈਗੀਆਂ ਨੇ ਤੇ ਤੁਸੀਂ ਕਿਉਂ ਇਸ ਜਿਹੜਾ ਟਰਸਟੀ ਮੈਂਬਰ ਦੀ ਜਿਹੜੀ ਇਲੈਕਸ਼ਨ ਉਹ ਤੁਸੀਂ ਲੜ ਰਹੇ ਹੋ। ਬਿਲਕੁਲ, ਥੈਂਕ ਯੂ ਜੀ ਫॉर ਗਿਵਿੰਗ ਮੀ ਦਿਸ ਓਪਰਚੁਨਿਟੀ। ਮੇਰੇ ਬੈਕਗ੍ਰਾਉਂਡ ਇਸ ਤਰ੍ਹਾਂ ਆ, ਮੈਂ ਇੱਥੇ ਅਮਰੀਕਾ ਦੇ ਵਿੱਚ ਜੰਮਿਆ। ਆਈ ਪ੍ਰੀਟੀ ਮਚ ਮਤਲਬ ਮੇਰੀ ਜਿੰਨੀ ਸਾਰੀ ਸਕੂਲਿੰਗ ਹਾਈ ਸਕੂਲ ਤੱਕ ਇੱਥੇ ਫਰੈਜ਼ਨੋ ਦੇ ਵਿੱਚ ਸੀਗਾ। ਤੇ ਉਹ ਤੋਂ ਬਾਅਦ ਆਈ ਵੈਂਟ ਟੂ UCLA ਫॉर ਮੇਰੀ ਅੰਡਰਗ੍ਰੈਡ। ਉਹ ਤੋਂ ਬਾਅਦ ਮੈਂ ਪਹਿਲੀ ਆਪਣੀ ਮਾਸਟਰਸ ਕੀਤੀ ਸੀ ਉੱਥੇ ਇਨ ਜੌਨਸ ਹੌਪਕਿੰਸ ਯੂਨੀਵਰਸਿਟੀ।
ਤੇ ਨਾਲੇ ਮੈਂ ਉੱਥੇ ਬਾਲਟੀਮੋਰ ਦੇ ਵਿੱਚ ਮੈਂ ਇੱਕ ਹਾਈ ਸਕੂਲ ਟੀਚਰ ਸੀ ਉਸ ਵੇਲੇ, ਇੱਕ ਹਾਈ ਸਕੂਲ ਕੈਮਿਸਟਰੀ ਤੇ ਬਾਇਓਲੋਜੀ ਟੀਚਰ। ਮੈਂ 2 ਸਾਲ ਉੱਥੇ ਵੀ ਕੰਮ ਕੀਤਾ ਸੀ। ਤੇ ਉਸ ਤੋਂ ਬਾਅਦ I started the PhD program at UCLA, finished a second master's। ਤੇ ਉਹਦੇ ਵਿੱਚੋਂ ਵੀ ਮੇਰਾ ਹਮੇਸ਼ਾ ਲਿੰਕ ਸੀ ਐਜੂਕੇਸ਼ਨ ਦੇ ਨਾਲ। ਜਿਹੜੇ ਜਕਾਰੇ ਦੇ ਨਾਲ ਅਸੀਂ ਜਿੰਨਾ ਅਸੀਂ ਕੰਮ ਕਰਦੇ ਨੇ ਉਹ ਵੀ ਜ਼ਿਆਦਾ ਸਕੂਲ ਡਿਸਟ੍ਰਿਕਟ ਦੇ ਨਾਲ ਅਸੀਂ ਕੰਮ ਕਰਦੇ ਨੇ। ਸੋ ਮੈਨੂੰ ਥੋੜ੍ਹਾ ਜਿਹਾ ਈਵਨ ਇਹ ਵੀ ਪਤਾ ਹੈ ਕਿ ਈਵਨ ਕੰਪੇਅਰਿੰਗ ਸਕੂਲ ਡਿਸਟ੍ਰਿਕਟ, ਹਾਊ ਡੂ ਯੂ ਮੇਕ ਅ ਬੈਟਰ ਸਕੂਲ ਡਿਸਟ੍ਰਿਕਟ। ਤੇ ਹੋਰ ਕਮਿਊਨਿਟੀ ਦੇ ਨਾਲ ਯੂਜੂਅਲੀ ਜਦੋਂ ਅਸੀਂ ਉਹਨਾਂ ਦੇ ਨਾਲ ਵੀ ਖੜ ਹੋ ਸਕਦੇ, ਵੀ ਆਲਵੇਜ਼ ਕਾਈਂਡ ਆਫ ਸਟੈਂਡ ਵਿਦ ਦੈਮ। ਤੇ ਮੇਰਾ ਖਿਆਲ ਇਹ ਹੈ ਕਿ ਜਿਸ ਤਰ੍ਹਾਂ ਸੈਂਟਰਲ ਸਕੂਲ ਡਿਸਟ੍ਰਿਕਟ, ਉੱਥੇ ਤਕਰੀਬਨ the total school district ਤਕਰੀਬਨ 10-15% ਉੱਥੇ ਪੰਜਾਬੀ ਬੱਚੇ ਜਾਂਦੇ ਨੇ। ਤੇ ਸਾਨੂੰ ਇੱਕ ਵਿਜ਼ਨ ਦੀ ਲੋੜ ਹੈ, ਸਿਰਫ ਪੰਜਾਬੀ ਬੱਚੇ ਦੇ ਵਾਸਤੇ ਨਹੀਂ ਪਰ ਸਾਰਿਆਂ ਦੇ ਵਾਸਤੇ। ਤੇ ਕਰੰਟਲੀ ਸਕੂਲ ਬੋਰਡ ਦੇ ਵਿੱਚ ਕਾਫੀ ਡਿਫਰੈਂਟ ਫੈਕਸ਼ਨਸ ਆਪਸ ਦੇ ਵਿੱਚ ਬਹੁਤ ਲੜ ਰਹੇ ਨੇ। ਤੇ ਜਿਹੜੇ ਸਾਨੂੰ ਕਹਿ ਸਕਦੇ ਸਾਡੇ ਮੇਨ ਖਿਆਲ ਉਹ ਬੱਚੇ ਹੋਣੇ ਚਾਹੀਦਾ, ਪਰ ਮੈਨੂੰ ਲੱਗਦਾ ਕਿ ਪੋਲੀਟਿਕਸ ਜ਼ਿਆਦਾ ਹੋ ਗਈ ਉਹਦੇ ਵਿੱਚੋਂ। ਤੇ ਸਾਨੂੰ ਇੱਕ ਨਵੀਂ ਵਿਜ਼ਨ ਦੀ ਲੋੜ ਹੈ, ਯੰਗ ਵਿਜ਼ਨ, ਨਵੀਂ ਵਿਜ਼ਨ ਦੀ ਜਿਹੜੀ ਇਸ ਦੇ ਵਿੱਚ। ਸੋ ਬਿਲਕੁਲ ਸਰੋਤਿਓ, ਜਿਸ ਤਰ੍ਹਾਂ ਆਪਾਂ ਪੰਜਾਬੀ ਰੇਡੀਓ USA ਦਾ ਸਾਡਾ ਪਹਿਲੇ ਦਿਨ ਤੋਂ ਮਿਸ਼ਨ ਇਹ ਆ ਵੀ ਆਪਣੀ ਜਿਹੜੀ ਕਮਿਊਨਿਟੀ ਆ ਉਹ ਵੱਧ ਤੋਂ ਵੱਧ ਆਪਣੀ ਕਮਿਊਨਿਟੀ ਦੇ ਮੈਂਬਰ ਪੋਲੀਟੀਕਲੀ ਹਰ ਇੱਕ ਫੀਲਡ 'ਚ ਇਨਵੋਲਵ ਹੋਣੇ ਚਾਹੀਦੇ ਆ। ਅਸੀਂ ਹਮੇਸ਼ਾ ਕਹਿੰਦੇ ਆ, ਇਹ ਨੈਣਦੀਪ ਸਿੰਘ ਬਿਲਕੁਲ ਦਸਤਾਰਧਾਰੀ ਨੌਜਵਾਨ ਆ, ਇੱਥੇ ਦਾ ਬੋਰਨ ਆ, ਬੜਾ ਵੈਲ ਐਜੂਕੇਟਡ ਹੈਗਾ, ਹਾਈਲੀ ਕੁਆਲੀਫਾਈਡ ਆ ਜੀ, 2 ਮਾਸਟਰਸ ਡਿਗਰੀਆਂ ਕੀਤੀਆਂ ਆ। ਠੀਕ ਆ, ਵੈਲ ਟੂ ਡੂ ਫੈਮਿਲੀ ਨੂੰ ਬਿਲੋਂਗ ਕਰਦਾ, ਪਰ ਫਿਰ ਵੀ ਇੰਨਾ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ 'ਚ ਇਸ ਨੇ ਕੰਮ ਕੀਤਾ ਹੈਗਾ। ਜਕਾਰਾ ਮੂਵਮੈਂਟ ਨੂੰ ਸ਼ੁਰੂ ਕਰਨ ਵਾਲਿਆਂ 'ਚ ਮੇਨ ਫਾਊਂਡਰ 'ਚ ਨੈਣਦੀਪ ਤੇ ਸਾਡੇ ਇੱਥੋਂ ਗੁਰਜੀਤ ਸਿੰਘ ਇਹ ਹੈਗੇ ਆ। ਇਸ ਟਾਈਮ ਦੇ ਉੱਤੇ ਜਿਹੜੇ ਐਗਜ਼ੀਕਿਊਟਿਵ ਡਾਇਰੈਕਟਰ ਆ ਇਹ ਜਕਾਰਾ ਮੂਵਮੈਂਟ ਦੇ। ਜਿੰਨੇ ਵੀ ਜਕਾਰਾ ਵਾਲਿਆਂ ਨੇ ਕੰਮ ਕੀਤੇ ਆ ਉਹ ਤੁਹਾਨੂੰ ਅਸੀਂ ਪੰਜਾਬੀ ਰੇਡੀਓ USA ਤੇ ਹਮੇਸ਼ਾ ਹੀ ਦੱਸਦੇ ਰਹਿੰਦੇ ਆ। ਸੋ ਮੇਨ ਇੱਕ ਪੁਆਇੰਟ ਦੱਸੋ ਨੈਣਦੀਪ ਸਿੰਘ ਜੀ, ਜਕਾਰਾ ਵਾਲਿਆਂ ਨੇ ਕੀ ਜਿਹੜਾ ਕੀਤਾ ਹੈਗਾ ਹੁਣ ਤੱਕ? ਜੇ ਤੁਸੀਂ ਆਪਣੇ ਉੱਥੇ ਫ੍ਰੈਜ਼ਨੋ ਇਲਾਕੇ ਦੀ ਹੀ ਜੇ ਆਪਾਂ ਓਵਰਆਲ ਵੀ ਤੁਸੀਂ ਦੱਸ ਸਕਦੇ ਆ ਜਿਹੜੇ ਇਲੈਕਸ਼ਨ ਦਾ ਜਾਂ ਸਾਰਾ ਕੁਝ। ਜੀ ਮਤਲਬ ਇਲੈਕਸ਼ਨ ਬਾਰੇ ਜਾਂ ਜ਼ਿਆਦਾ ਜਿਹੜੇ ਹੋਰ ਵੀ ਜਿੱਦਾਂ ਪੰਜਾਬੀ ਦਾ ਜਾਂ ਹੋਰ ਇਸ਼ੂਜ਼ ਦੇ ਉੱਤੇ ਜਿੰਨਾ ਵੀ ਜਿਹੜਾ 1984 ਦਾ ਰੈਜ਼ੋਲੂਸ਼ਨ ਜਿਹੜਾ ਸੀਗਾ ਜੀ। ਸੋ ਮਤਲਬ ਮੈਂ ਲਾਈਕ ਪਿਛਲੇ 2 ਸਾਲ ਦੇ ਵਿੱਚ ਸਾਡੀ ਜੋ ਐਟਲੀਸਟ ਇੱਥੇ ਪੋਲੀਟਿਕਸ ਦੇ ਨਾਲ ਜਿੱਥੇ ਸਾਡੀ ਜੋਰ ਸੀ ਉਹ ਸੀ ਜਿਹੜੇ 1984 ਦੀ ਜੈਨੋਸਾਈਡ ਰੈਜ਼ੋਲੂਸ਼ਨ। ਉਹ ਮੁੱਦਾ ਸਾਡੇ ਕੋਲ ਆਇਆ ਸੀ ਇਨ ਲੇਟ 2015। ਜਿਹੜੇ ਤੁਹਾਡੇ ਸਰੋਤੇ ਮਤਲਬ ਜੇ ਤੁਹਾਨੂੰ ਸੁਣਦੇ ਰਹਿੰਦੇ ਤੇ ਉਹਨਾਂ ਨੂੰ ਵੀ ਪਤਾ ਹੋਗਾ ਕਿ ਕੀ ਹੋਇਆ ਸੀ, ਪਰ ਅਸੀਂ ਉਹਨਾਂ ਨੂੰ ਯਾਦ ਵੀ ਕਰਾ ਸਕੀਏ ਕਿ ਜਿਹੜੀ ਕਈ ਮੈਂਬਰਸ ਆਫ ਦੀ ਫ੍ਰੈਜ਼ਨੋ ਕਮਿਊਨਿਟੀ ਉਹ ਸਾਡੀ ਬਿਲਕੁਲ ਖਿਲਾਫ ਸੀ। ਸਾਡੇ ਮੂੰਹ ਤੇ ਕਹਿੰਦੇ ਸੀ ਕਿ ਨਾ ਅਸੀਂ ਸਹਿਮਤ ਆ, ਨਾ ਅਸੀਂ ਪੋਜ਼ ਕਰਾਂਗੇ, ਪਰ ਉਹਨਾਂ ਨੇ ਬਿਲਕੁਲ ਮਤਲਬ ਪੁੱਠਿਆ ਤਰੀਕੇ ਦੇ ਨਾਲ ਉਹਨਾਂ ਨੇ ਆਪੋਜੀਸ਼ਨ ਬਹੁਤ ਕੀਤਾ ਸੀ। ਉਹਨਾਂ ਨੇ ਈਵਨ ਕੌਂਸਲੇਟ ਜਨਰਲ ਇੱਥੇ ਫ੍ਰੈਜ਼ਨੋ ਦੇ ਵਿੱਚ ਉਹਨਾਂ ਨੇ ਬੁਲਾਇਆ ਸੀ। ਤੇ ਪਰ ਵਾਹਿਗੁਰੂ ਦੀ ਮਿਹਰ ਦੇ ਨਾਲ ਸੰਗਤ ਦੇ ਪਾਵਰ ਦੇ ਨਾਲ ਉਹ ਮੁੱਦਾ ਸੀ ਮਤਲਬ ਸਫਲ ਹੋਈ ਸੀ ਐਂਡ ਦ ਸਿਟੀ ਕਾਉਂਸਲ ਪਾਸਡ ਇਟ। ਤੇ ਅਸੀਂ ਪੰਜਾਬੀ ਭਾਸ਼ਾ ਦੀ as a foreign language elective ਅਸੀਂ ਉਹ ਵੀ ਸ਼ੁਰੂ ਕੀਤਾ ਸੀ ਸੈਂਟਰਲ ਯੂਨੀਫਾਈਡ ਦੇ ਵਿੱਚ। ਪਿਛਲੇ ਸਾਲ ਇੱਕ ਪਾਰਕ ਦੇ ਨਾਲ ਸੀ ਰੱਖਿਆ ਜਸਵੰਤ ਸਿੰਘ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ, ਕਿਉਂਕਿ ਉਹਦੀ ਵੀ ਸ਼ਹੀਦੀ ਯਾਦ ਵੀ ਐਸ਼ਮੀ ਨੇ ਵੀ ਹੁੰਦਾ ਹੀ ਆ ਇੱਥੇ ਇਨ ਸੈਪਟੈਂਬਰ ਜੀ। ਕਈ ਚੀਜ਼ਾਂ ਹੋ ਰਹੇ ਨੇ ਈਵਨ ਹੁਣ ਵੀ ਤੁਹਾਡੇ ਹੈਲਪ ਦੇ ਨਾਲ। ਹੋਪਫੁਲੀ ਗਵਰਨਰ ਬਰਾਊਨ ਮਤਲਬ AB 3179 ਸਾਈਨ ਕਰੂਗਾ। ਅਸੀਂ ਅਜੇ ਤੱਕ ਉਸ ਵੇਟ ਕਰ ਰਹੇ ਹਾਂ। ਸੋ ਪੰਜਾਬੀ ਦੇ ਵਿੱਚ ਬੈਲਟਸ ਦਾ ਵੀ ਹਾਂਜੀ ਉਹ ਵੀ ਪਿਛਲੇ ਸਾਲ ਮੈਂ ਥੋੜੀ ਰਿਸਰਚ ਕਰਕੇ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਸੀ ਕਿ ਇੱਥੇ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਜਾਂ ਹੋਰ ਕਾਉਂਟੀਆਂ ਦੇ ਵਿੱਚ ਹਿੰਦੀ ਦੀ ਸੈਂਪਲ ਬੈਲਟ ਹੁੰਦੀ ਸੀ।
ਪੰਜਾਬੀ ਦੀ ਨਹੀਂ ਹੁੰਦੀ ਸੀ। ਸੋ ਮੈਂ ਥੋੜੀ ਰਿਸਰਚ ਕਰਕੇ ਫਿਰ ਸਾਨੂੰ ਪਤਾ ਲੱਗਿਆ ਕਿ ਪ੍ਰੋਬਲਮ ਇਹ ਹੈ ਕਿ ਜਿਹੜੇ ਸੈਂਸਸ ਬਿਊਰੋ ਉਹ ਐਕਚੁਅਲੀ ਪੰਜਾਬੀ ਨੂੰ ਰਿਪੋਰਟ ਨਹੀਂ ਕਰਦੇ ਸੀ ਐਜ਼ ਅ ਇੰਡੀਪੈਂਡੈਂਟ ਲੈਂਗੁਏਜ। ਸੋ ਮੈਂ ਤੇ 2-3 ਸਾਡੇ ਫਰੈਂਡਸ ਸਟਾਫ ਮੈਂਬਰਸ ਜਕਾਰਾ ਮੂਵਮੈਂਟ ਅਸੀਂ ਉੱਥੇ ਵਾਸ਼ਿੰਗਟਨ DC ਮਤਲਬ ਗਿਆ ਸੀ ਤੇ ਜਿੰਨੇ ਸਾਰੇ ਕਾਂਗਰਸ ਮੈਂਬਰਸ ਖਾਸ ਕਰਕੇ ਕੈਲੀਫੋਰਨੀਆ ਜਿਹੜੇ ਇੱਥੇ ਰਹਿਣ ਵਾਲੇ ਉਹ ਬਿਲਕੁਲ ਮੰਨਦੇ ਆ ਕਿ ਬਹੁਤ ਵੱਡੀ ਪ੍ਰੋਬਲਮ ਹੈ, ਖਾਸ ਕਰਕੇ ਕਿਉਂਕਿ ਸਾਡੀ ਆਬਾਦੀ ਜਿਹੜਾ ਹਾਈਵੇ 99 ਬੇਕਰ ਸ਼ੋ ਤੋਂ ਲੈ ਕੇ ਯੂਬਾ ਸਿਟੀ ਤੱਕ ਬਹੁਤ ਜ਼ਿਆਦਾ ਇੱਥੇ ਪਾਪੂਲੇਸ਼ਨ ਰਹਿੰਦੇ ਨੇ। ਸੋ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਤੇ ਸੈਂਟ ਇਟ ਟੂ ਦ ਸੈਂਸਸ ਬਿਊਰੋ। ਉਹਨਾਂ ਨੇ ਮੰਨ ਲਿਆ that yes, you know, Punjabi is actually the 4th largest growing language in the country। ਤੇ ਉਹਨਾਂ ਨੇ ਫਿਰ ਆਪਣੀ policies ਬਦਲਤਾ and ਇਸ ਡਾਟਾ ਦੇ ਨਾਲ ਫਿਰ ਅਸੀਂ ਸੈਕਟਰੀ ਆਫ ਸਟੇਟ ਐਲੈਕਸ ਪਡੀਆ ਦੇ ਕੋਲ ਮੈਂ ਉਹਨੂੰ ਜਾ ਕੇ ਮਿਲ ਕੇ ਵੀ ਆਇਆ। ਉਹ ਵੀ ਮੰਨ ਲਿਆ। ਕਹਿੰਦਾ ਮੈਨੂੰ ਪਤਾ ਨਹੀਂ ਸੀ ਕਿ ਇੰਨੇ ਸਾਰੇ ਪੰਜਾਬੀ ਲੋਕ ਰਹਿੰਦੇ ਨੇ। ਮੈਂ ਕਿਹਾ that's okay ਕਿਉਂਕਿ you live in Los Angeles ਤੇ ਕਈ ਵਾਰੀ ਉੱਥੇ ਲਾਸ ਐਂਜਲਸ ਦੇ ਪਾਪੂਲੇਸ਼ਨ ਉੱਥੇ ਇੰਨਾ ਜ਼ਿਆਦਾ ਹੈ ਨਹੀਂ ਤੇ ਉੱਥੇ ਇੰਨੇ ਸਾਰੇ ਲੋਕ ਰਹਿੰਦੇ ਨੇ ਲਾਸ ਐਂਜਲਸ ਦੇ ਵਿੱਚ ਤੇ and he expedited the situation। so June ballots ਦੇ ਵਿੱਚ ਜੂਨ ਪ੍ਰਾਇਮਰੀ ਦੇ ਵਿੱਚ ਪੰਜਾਬੀ ਦੇ ਵਿੱਚ ਬੈਲਟ ਆਏ। ਹਾਂਜੀ ਆਲਮੋਸਟ 900 ਸੈਂਪਲ ਬੈਲਟਸ ਆਏ ਸੀ ਤੇ 2 ਕਾਉਂਟੀਆਂ ਦੇ ਵਿੱਚ ਜਿੱਥੇ ਹੁਣ ਚੇਂਜਸ ਹੋ ਰਹੇ ਨੇ ਉਹਦਾ ਨਾਮ ਹੈਗਾ ਵੋਟਰ ਚੇਂਜ ਐਕਟ ਵੋਟਰ ਚੋਇਸ ਐਕਟ। ਤੇ ਉਹ ਲਾਈਕ ਮਡੇਰਾ ਕਾਉਂਟੀ ਤੇ ਸੈਕਰਾਮੈਂਟੋ ਦੇ ਕਾਉਂਟੀ ਐਕਚੁਅਲ ਬੈਲਟਸ ਪੰਜਾਬੀ ਦੇ ਵਿੱਚ ਸੀ ਇਨ ਜੂਨ ਤੇ ਹੌਲੀ ਹੌਲੀ ਹਰ ਇੱਕ ਕਾਉਂਟੀ ਦੇ ਵਿੱਚ ਇਸ ਚੀਜ਼ ਨੂੰ ਅਡਾਪਟ ਕਰੇ। ਬਿਲਕੁਲ। ਸੋ 2022 ਚ ਕਾਫੀ ਕਾਉਂਟੀ ਚ ਆਣਾ, ਸਾਡੇ ਵੀ ਸੈਂਟਾ ਕਲਾਰਾ ਕਾਉਂਟੀ ਚ ਅਲਾਮੀਡਾ ਕਾਉਂਟੀ ਚ ਵੀ ਪੰਜਾਬੀ ਚ ਬੈਲਟਸ ਹੋਣਗੇ। ਸੋ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਲਾਈਕ ਆਪਾਂ ਪੰਜਾਬੀ ਬੈਲਟ ਦੇ ਉੱਤੇ ਰੌਲਾ ਪਾ ਰਹੇ ਹਾਂ, ਤੁਸੀਂ ਦੇਖੋ ਵੀ ਕਿੰਨਾ ਵਰਕ ਸੀ ਉਸ ਦੇ ਪਿੱਛੇ, ਵਾਸ਼ਿੰਗਟਨ DC ਤੱਕ ਜਾਣਾ, ਇਹ ਸਭ ਨੈਣਦੀਪ ਸਿੰਘ ਤੇ ਉਹਨਾਂ ਦੇ ਫਰੈਂਡਸ ਵਰਗੇ ਆ। ਸੋ ਇਹਨਾਂ ਦੀ ਵਿਜ਼ਨ, ਇਹਨਾਂ ਦੀ ਜਿਹੜੀ ਸੋਚ ਆ, ਇਹੀ ਸੋਚ ਇਹਨਾਂ ਨੇ ਜਿਹੜੀ ਬਾਅਦ ਦੇ ਵਿੱਚ ਆਪਣੀ ਜਿਹੜੇ ਬੋਰਡ ਆਫ ਟਰਸਟੀ ਜਦੋਂ ਏਰੀਆ 7 ਤੋਂ ਜਿਸ ਦੇ ਲਈ ਇਲੈਕਸ਼ਨ ਦੇ ਵਿੱਚ ਖੜੇ ਨੇ ਉੱਥੇ ਆਊਗੀ। ਤੇ ਹਰਜੋਤ ਸਿੰਘ ਜੀ ਜ਼ਿਕਰਯੋਗ ਗੱਲ ਹੈ ਜਿਹੜੀ 1984 ਦੀ ਰੈਜ਼ੋਲੂਸ਼ਨ ਦੀ ਗੱਲ ਕਰ ਰਹੇ ਆ ਤੇ ਉਸ ਟਾਈਮ ਦੇ ਤੇ ਜਿਹੜਾ ਵਿਰੋਧ ਹੋ ਰਿਹਾ ਸੀ ਜਿਹੜਾ ਇਨਕੰਬੈਂਟ ਹੈ ਇਸ ਟਾਈਮ ਉਸੇ ਜਿਹੜੇ ਏਰੀਏ ਤੋਂ ਇਨਕੰਬੈਂਟ ਰਾਮਾ ਦਾਵਰ ਆ ਉਹਨਾਂ ਦਾ ਵੀ ਜਿਹੜਾ ਉਸ ਰੈਜ਼ੋਲੂਸ਼ਨ ਦਾ ਵਿਰੋਧ ਸੀਗਾ। ਜਦੋਂ ਆਪਣੀ ਸਿੱਖ ਕੌਮ ਬਾਅਦ ਦੇ ਵਿੱਚ ਪੂਰੀ ਇਕੱਠੀ ਹੋਈ ਸੀ ਵੀ ਜਿਹੜਾ ਕਤਲੇਆਮ ਹੋਇਆ ਸੀ ਉਸ ਨੂੰ ਬਾਅਦ ਦੇ ਵਿੱਚ ਉੱਥੇ ਪਾਸ ਵੀ ਕਰਾਇਆ ਸੀ। ਧੰਨਵਾਦ ਵੀ ਕਰਦੇ ਹਾਂ ਅਸੀਂ ਸਾਰੇ ਸਿਟੀ ਕੌਂਸਲ ਮੈਂਬਰਸ ਦਾ ਇੱਕ ਵਾਰੀ ਫੇਰ ਫਰੈਜ਼ਨੋ ਦੇ ਜਿਨ੍ਹਾਂ ਨੇ ਉਸ ਨੂੰ ਅਪਰੂਵ ਵੀ ਜਿਹੜਾ ਕੀਤਾ ਆ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪੂਰੇ USA ਦੇ ਵਿੱਚ, ਇਹ ਠੀਕ ਹੈ ਵੀ ਨੈਣਦੀਪ ਸਿੰਘ ਇੱਕ ਫਰੀਜ਼ਨੋ ਏਰੀਏ ਦੇ ਡਿਸਟ੍ਰਿਕਟ 7 ਦੇ ਇੱਕ ਛੋਟੇ ਜਿਹੇ ਏਰੀਏ ਦੇ ਵਿੱਚ ਸਕੂਲ ਡਿਸਟ੍ਰਿਕਟ ਬੋਰਡ ਲਈ ਲੜ ਰਿਹਾ, ਪਰ ਉਹ ਐਡਾ ਵੱਡਾ ਇਸ਼ੂ ਬਣਿਆ ਸੀ ਕਿਉਂਕਿ ਇਹਨਾਂ ਦੇ ਜਿਹੜੇ ਓਪੋਜ਼ਿਟ ਕੈਂਡੀਡੇਟ ਆ ਹੁਣ ਰਾਈਟ ਨਾਓ ਰਾਮਾ ਦਾਵਰ ਜਿਹੜਾ ਇਸ ਟਾਈਮ ਉਹਦਾ ਮੈਂਬਰ ਹੈਗਾ ਆ ਬੋਰਡ ਦਾ ਟਰਸਟੀ ਆ, ਉਹਨੂੰ ਵੀ ਪੰਜਾਬੀਆਂ ਨੇ ਜਿਤਾ ਕੇ ਅੱਗੇ ਕੀਤਾ ਸੀ। ਸਾਡੇ ਜਿਹੜੇ ਰੇਡੀਓ ਦੇ ਹੋਸਟ ਗੁਰਦੀਪ ਸਿੰਘ ਸ਼ੇਰਗਿੱਲ ਉਹਨਾਂ ਨੇ ਬਹੁਤ ਸਪੋਰਟ ਕੀਤੀ ਸੀ, ਆਪਾਂ ਵੀ ਰੇਡੀਓ ਤੋਂ ਕੀਤੀ ਸੀ। ਮੁੜ ਕੇ ਉਹਨਾਂ ਨੇ ਬੈਕ ਸਟੈਪ ਕੀਤਾ, ਇੰਡੀਅਨ ਕੌਂਸੂਲੇਟ ਨੂੰ ਇਨਵੋਲਵ ਕਰਤਾ ਵੀ ਨਹੀਂ ਜੀ ਰੈਜ਼ੋਲੂਸ਼ਨ ਨਹੀਂ ਪਾਸ ਹੋਣਾ ਚਾਹੀਦਾ ਤੇ ਉਸ ਟਾਈਮ ਦੇ ਉੱਤੇ ਬਹੁਤ ਵੱਡੀ ਵੇਵ ਚੱਲੀ ਸੀ ਵੀ ਉਹਨਾਂ ਨੂੰ ਰੀਕਾਲ ਕੀਤਾ ਜਾਵੇ। ਤੇ ਫਿਰ ਇਹ ਜਕਾਰਾ ਮੂਵਮੈਂਟ ਵਾਲਿਆਂ ਨੇ ਜਦੋਂ ਗੱਲ ਕੀਤੀ ਸਕੂਲ ਬੋਰਡ ਦੇ ਨਾਲ, ਉਹ ਕਹਿੰਦੇ ਵੀ ਸਾਡੇ ਇੰਨੇ ਪੈਸੇ ਖਰਚ ਹੋਣੇ ਆ ਵੀ ਜੇ ਤੁਸੀਂ ਨਾ ਕਰੋ ਮੇਬੀ ਨੈਕਸਟ ਟਾਈਮ ਜਦੋਂ ਇਲੈਕਸ਼ਨ ਹੋ ਜਾਣੀ ਆ ਉਦੋਂ ਫਾਈਟ ਕਰ ਲਓ। ਤੇ ਸੋ ਇਹਨਾਂ ਨੇ ਉਹਦਾ ਸਕੂਲ ਬੋਰਡ ਦਾ ਸਾਥ ਵੀ ਦਿੱਤਾ ਸੀ ਵੀ ਇਹਨਾਂ ਦਾ $60-70 ਹਜ਼ਾਰ ਲੱਗਣਾ ਆ। ਤੇ ਦੂਸਰਾ ਜਿਹੜਾ ਆ ਵੀ ਅਮਰੀਕਾ ਦੇ ਵਿੱਚ ਇੱਕੋ ਇੱਕ ਪਾਰਕ ਆ ਜਿਹੜਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਦੇ ਉੱਤੇ ਜਿਹੜਾ ਨਾਮ ਉਹਦਾ ਹੈਗਾ ਆ। ਸੋ ਇਹਨਾਂ ਨੇ ਹੀ ਮਿਹਨਤ ਕੀਤੀ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਚਾਹੇ ਤੁਸੀਂ USA ਦੇ ਕਿਸੇ ਪਾਰਟ ਵਿੱਚ ਵੀ ਹੈਗੇ ਆ, ਸੋ ਇਹਨਾਂ ਦੀ ਫਾਈਨੈਂਸ਼ੀਅਲੀ ਮੋਰਲੀ ਜਿੱਦਾਂ ਵੀ ਤੁਸੀਂ ਹੈਲਪ ਕਰ ਸਕਦੇ ਆ ਜ਼ਰੂਰ ਕਰੋ ਤਾਂ ਕਿ ਨੈਣਦੀਪ ਵਰਗੇ ਹੋਰ ਨੌਜਵਾਨ ਹਰ ਇੱਕ ਸਟੇਟ ਸਿਟੀ ਸਕੂਲ ਬੋਰਡ ਦੇ ਵਿੱਚ ਆਪਣੇ ਇਨਵੋਲਵ ਹੋਣ ਇੱਦਾਂ ਦੇ ਰੋਲ ਮਾਡਲਸ ਨੂੰ ਦੇਖ ਕੇ ਜੀ। ਤੇ ਨੈਣਦੀਪ ਮੇਰਾ ਅਗਲਾ ਸਵਾਲ ਤੁਹਾਨੂੰ ਆ ਵੀ ਜਦੋਂ ਐਜ਼ ਏ ਬੋਰਡ ਆਫ ਟਰਸਟੀ ਆ ਉਹਨਾਂ ਦੀਆਂ ਕੀ ਜਿਹੜੇ ਆ ਕੰਮ ਹੁੰਦੇ ਆ, ਮਤਲਬ ਵਾਟ ਇਜ਼ ਦੇਅਰ ਡੇ ਟੂ ਡੇ ਜਾਂ ਉਹਨਾਂ ਦੇ ਵਿਜ਼ਨ ਕੀ ਆ, ਕੀ ਉਹਨਾਂ ਨੇ ਉੱਥੇ ਡਿਸਾਈਡ ਜਿਹੜਾ ਕਰਨਾ ਹੁੰਦਾ ਹੈ? ਇਹ ਇੱਕ ਵੋਲੰਟਰੀ ਪੋਜੀਸ਼ਨ ਹੈ ਪਰ ਇਟਸ ਐਨ ਇਲੈਕਟਡ ਪੋਜੀਸ਼ਨ। ਸੋ ਹਰ 2 ਹਫ਼ਤੇ ਇੱਕ ਸ਼ਾਮੀ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਤੇ ਸ਼ੁਰੂ ਦੇ ਵਿੱਚ ਇਟਸ ਅ ਕਲੋਜ਼ ਸੈਸ਼ਨ ਮੀਟਿੰਗ ਤੇ ਉਸ ਤੋਂ ਬਾਅਦ ਇਟਸ ਅ ਪਬਲਿਕ ਸੈਸ਼ਨ ਮੀਟਿੰਗ। ਜਿਹੜੀ ਸਕੂਲ ਬੋਰਡ ਦੀ ਤੁਸੀਂ ਕਹਿ ਸਕਦੇ ਉਹਨਾਂ ਦੀ ਐਕਚੁਅਲ ਰੋਲ ਕੀ ਹੈ, ਪਬਲਿਕ ਨੂੰ ਸੁਣ ਕੇ ਐਂਡ ਦੈਨ
ਉਹ ਚੀਜ਼ਾਂ ਦੀ ਜਿਹੜੀ ਪਬਲਿਕ ਦੇ ਦਿਮਾਗ ਦੇ ਵਿੱਚ ਹੈ, ਜਿਹੜਾ ਤੁਹਾਡਾ ਵਿਜ਼ਨ ਹੈ, ਉਹਨੂੰ ਤੁਸੀਂ ਮਤਲਬ ਇਕੱਠੇ ਹੋ ਕੇ vote karke, and then you kind of really you are the public check on the administration. Okay. So we har ek school district de vich administration hundi hai, you have to make sure they're following what the community wants. So ਤੁਸੀਂ ਸਮਝੋ ਪਰ ਜਿਹੜੀ administration ਉਹ day to day ਕੰਮ ਕਰਦੇ ਨੇ, you know, as superintendent of school ਉਹ day to day ਕੰਮ ਕਰਦੇ ਨੇ. ਜਿਹੜੇ school board ਹੈ is a public check on that. Okay. ਇੱਕ check and balances ਜਿਹੜੇ ਹੁੰਦੇ ਨੇ. So that's actually what the school board is. जी जी. एक कोई paid position नहीं है, इस तरह कुछ है नहीं. It's just it's a volunteer position but elected. ਹਾਂਜੀ ਜੀ ਜੀ ਪਰ ਇਲੈਕਸ਼ਨ ਹੁੰਦੀ ਆ. ਸੋ ਬਿਲਕੁਲ ਜਿਹੜੇ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਆ ਰਹੀਆਂ ਜਿਹੜੀਆਂ 6 ਨਵੰਬਰ ਦੀਆਂ ਇਲੈਕਸ਼ਨਸ ਆ, ਇਸ ਦੇ ਵਿੱਚ ਤੁਸੀਂ ਜਿਹੜੇ ਇਹਨਾਂ ਨੂੰ ਵੋਟ ਜਿਹੜੀ ਆ ਤੁਸੀਂ ਉਦੋਂ ਪਾ ਸਕਦੇ ਹੋ, ਜ਼ਰੂਰ ਪਾਓ. ਤੇ ਕੱਲ੍ਹ ਨੂੰ ਇਹਨਾਂ ਦਾ ਇੱਕ ਫੰਡ ਰੇਜ਼ਰ ਵੀ ਆ, ਇਹਨਾਂ ਨੇ ਇੱਕ ਹਿਸਾਬ ਦੇ ਨਾਲ ਆਪਣੀ ਮੀਟਿੰਗ ਕਰਨੀ ਆ ਆਪਣੇ ਸਮਰਥਕਾਂ ਦੇ ਨਾਲ ਵੀ. ਸੋ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜਾ ਸ਼ਾਹ ਐਵਨਿਊ ਦੇ ਉੱਤੇ ਹੈਗਾ ਫਰੈਜ਼ਨੋ ਦੇ ਵਿੱਚ, ਕੱਲ੍ਹ ਨੂੰ 18 ਸਤੰਬਰ ਨੂੰ ਮੰਗਲਵਾਰ ਨੂੰ ਸ਼ਾਮੀ 6 ਤੋਂ 8 ਵਜੇ ਤੱਕ ਉੱਥੇ ਇਹਨਾਂ ਦੀ ਮੀਟਿੰਗ ਆ. ਸੋ ਆਪਣਾ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਇਸ ਟਾਈਮ, ਅਸੀਂ ਬੇਨਤੀ ਕਰਦੇ ਹਾਂ ਵੀ ਨੈਨਦੀਪ ਸਿੰਘ ਹੋਣਾ ਦੀ ਵੱਧ ਤੋਂ ਵੱਧ ਜਿਹੜੀ ਉੱਥੇ ਜਾ ਕੇ ਮਦਦ ਕਰੋ. ਤੇ ਆਪਣਾ ਜਿਹੜਾ ਦੇਖੋ ਸਿੱਖੀ ਵਾਲਾ ਚਿਹਰਾ ਤੇ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਨ ਵਾਲਾ, ਸਾਰਿਆਂ ਨੂੰ ਇਨਫੈਕਟ ਰਿਪਰੈਜ਼ੈਂਟ ਕਰਨ ਵਾਲਾ, ਤੇ ਜਿਹੜਾ ਗੱਲ ਸੁਣਦਾ ਹੈ ਤੇ ਇਹਦਾ ਟਰੈਕ ਰੈਕਰਡ ਹਾਈਲੀ ਕੁਆਲੀਫਾਈਡ ਆ ਮੁੰਡਾ, ਵੀ ਇਸ ਨੂੰ ਜਿਹੜਾ ਉਸ ਵਾਲੇ ਪਾਸੇ ਨੂੰ ਜਿਹੜਾ ਆਪਾਂ ਉਧਰ ਨੂੰ ਤੋਰੀਏ. ਸੋ ਦੈਟਸ ਹਾਊ ਯੂ ਸਟਾਰਟ ਫਰੋਮ ਦਾ, ਜਿੱਦਾਂ ਸਟਾਰਟਡ ਫਰੋਮ ਦਾ ਬਾਟਮ ਨਾਓ ਵੀ ਹੇਅਰ, ਜਿੱਦਾਂ ਇੱਕ ਗੱਲ ਵੀ ਹੁੰਦੀ ਆ. ਸੋ ਦੈਟਸ ਹਾਊ ਵੀ ਵਾਂਟ ਵੀ ਆਪਾਂ ਹੌਲੀ ਹੌਲੀ ਆਪਣੇ ਜਿਹੜੇ ਮੁੰਡੇ ਆ, ਹੋਰ ਜਿਹੜੇ ਇਸ ਪਾਸੇ ਵੱਲ ਨੂੰ ਮੁੰਡੇ ਕੁੜੀਆਂ ਜਿਹੜੇ ਇਸ ਪਾਸੇ ਵੱਲ ਨੂੰ ਲੱਗੇ ਆ, ਉਹ ਅੱਗੇ ਤੋਂ ਅੱਗੇ ਜਿਹੜੇ ਆ ਉਹ ਆਉਣ ਤੇ ਆਪਣੀ ਰਿਪਰੈਜ਼ੈਂਟੇਸ਼ਨ ਹੋਵੇ, ਕਿਉਂਕਿ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀਆਂ ਦੇ ਸਿੱਖਾਂ ਦੇ ਜਿਹੜੇ ਮੁੱਦੇ ਆ ਉਹ ਹੈਗੇ ਆ. ਸੋ ਉਹ ਹੁਣ ਫਰਜ਼ ਕਰੋ, ਜਿੱਦਾਂ ਹੁਣ ਤੁਸੀਂ ਬੋਰਡ ਆਫ ਟਰਸਟੀ ਆ, ਲੋਟ ਹੈਜ਼ ਬੀਨ ਗੋਇੰਗ ਔਨ ਨੈਨਦੀਪ, ਵੀ ਆਪਾਂ ਬੁਲਿੰਗ ਦੀ ਗੱਲ ਜਿਹੜੀ ਸੁਣਦੇ ਆ, ਖਾਸ ਕਰਕੇ ਜਿਹੜੇ ਮੁੰਡੇ ਜਿਹੜੇ ਪਟਕਾ ਬੰਨ੍ਹਦੇ ਨੇ ਜਾਂ ਜੂੜੇ ਕਰਦੇ ਨੇ. ਸੋ ਤੁਹਾਡਾ ਉਸ ਸੰਬੰਧ ਦੇ ਵਿੱਚ ਕਿੱਦਾਂ ਦਾ ਰੋਲ ਰਹਿ ਸਕਦਾ ਹੈ? ਇੱਕ ਤਾਂ ਤੁਸੀਂ you have a sensitive ear ਕਿਉਂਕਿ ਉਸ ਇਸ਼ੂ ਮੈਨੂੰ ਵੀ ਪਤਾ ਹੈ ਕਿ ਮੈਂ ਸਿਸਟਮ ਦੇ ਵਿੱਚ, ਹਾਂਜੀ. ਸੋ ਇੱਕ ਤਾਂ ਤੁਸੀਂ ਆਲਰੇਡੀ ਸੈਂਸਿਟਾਈਜ਼ ਹੈਗੇ ਨੇ. ਇਟਸ ਨਾਟ ਦੈਟ ਯੂ ਹੈਵ ਟੂ ਕਨਵਿੰਸ ਮੀ ਕਿ ਪ੍ਰੋਬਲਮ ਕੀ ਹੈ. ਤੇ ਦੂਜੀ ਗੱਲ, ਤੁਸੀਂ ਫਿਰ ਜਿਹੜੀ ਬੋਰਡ ਆਫ ਟਰਸਟੀਜ਼ ਉਹ ਐਡਮਿਨਿਸਟ੍ਰੇਸ਼ਨ ਦੇ ਉੱਤੇ ਪ੍ਰੈਸ਼ਰ ਲਾ ਸਕਦੇ ਕਿ what are you doing, show me the statistics, are you tracking this. ਉਹ ਚੀਜ਼ਾਂ ਤੁਸੀਂ ਐਕਚੁਅਲੀ ਪੁਸ਼ ਵੀ ਕਰ ਸਕਦੇ ਨੇ. ਐਂਡ ਦੈਨ ਆਲਸੋ ਇੱਕ ਸਾਡੀ ਕਮਿਊਨਿਟੀ ਇਹ ਵੀ ਸਮਝਣਾ ਚਾਹੀਦਾ ਕਿ even though like a school board is not the same as like maybe city council member ਜਾਂ ਹੋਰ ਚੀਜ਼ਾਂ, but as elected officials at this time in Fresno County, Rama is the only South Asian elected official in the city of Fresno. So ਕਈ ਚੀਜ਼ਾਂ you get invited to, ਤੇ ਉਸ ਟੇਬਲ ਤੇ ਕੌਣ ਬੈਠਾ ਹੈ, and does that person represent your interest? You know, so these are questions that are important. ਜੀ. ਤੇ ਮੇਰਾ ਅਗਲਾ ਕੁਐਸਚਨ ਆ ਨੈਨਦੀਪ, ਇਹ ਆ ਵੀ ਪਿੱਛੇ ਜਿਹਾ ਇੱਕ ਸਰਵੇ ਆਇਆ ਸੀ ਜਿਹਦੇ ਵਿੱਚ ਜਿਹੜਾ ਫ੍ਰਿਜ਼ਨੋ ਆ ਉਹਨੂੰ ਲਾਈਕ USA ਦੀਆਂ 20 ਸੈਡੈਸਟ ਸਿਟੀਜ਼ ਦੇ ਵਿੱਚ ਗਿਣਿਆ ਗਿਆ. ਆਪਣੀ ਕਮਿਊਨਿਟੀ ਨੇ ਸ਼ਾਇਦ ਇਹ ਨੋਟਿਸ ਨਾ ਕੀਤਾ ਹੋਵੇ, ਕਿਉਂਕਿ ਜਿੰਨੇ ਪੰਜਾਬੀ ਹੈਗੇ ਆ ਫ੍ਰਿਜ਼ਨੋ 'ਚ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ, ਮੋਸਟਲੀ ਚੰਗੇ ਹੈਗੇ, ਵੈਲ ਟੂ ਡੂ ਹੀ ਹੈਗੇ ਆ, ਜਾਂ ਟਰੱਕਿੰਗ ਇੰਡਸਟਰੀ 'ਚ ਆ, ਫਾਰਮਿੰਗ 'ਚ ਆ, ਗੈਸ ਸਟੇਸ਼ਨ, ਲਿਕਰ ਸਟੋਰ 'ਚ ਆ. ਸੋ ਸਟਿਲ ਫ੍ਰਿਜ਼ਨੋ ਦੀ ਜਿਹੜੀ ਅਨਪਲਾਇਮੈਂਟ ਆ ਉਹ ਕਾਫੀ ਹਾਈ ਆ, ਲਗਭਗ 14-15% ਦੇ ਕਰੀਬ ਹੈਗੀ ਆ. ਸੋ ਜਾਂ ਉਹਦੇ ਹਿਸਾਬ ਨਾਲ ਬਹੁਤ ਸਾਰੇ ਜਿਹੜੇ ਗਰੀਬ ਪੇਰੈਂਟਸ ਆ, ਜਿਹੜੀਆਂ ਹੋਰ ਕਮਿਊਨਿਟੀਆਂ, ਖਾਸ ਕਰਕੇ ਉੱਥੇ ਸਪੈਨਿਸ਼ ਕਮਿਊਨਿਟੀ, ਉਹਨਾਂ ਦੇ ਬੱਚੇ ਵੀ ਆਉਂਦੇ ਆ. ਸੋ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਆ, ਕਈ ਵਾਰੀ ਉਹ ਘਰ ਦੇ ਵਿੱਚ ਉੱਦਾਂ ਦੀ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲਦੀ. ਸੋ ਉਹਨਾਂ ਲਈ ਜਦੋਂ ਤੁਸੀਂ ਇਲੈਕਟ ਹੁੰਦੇ ਆ, ਉਹਨਾਂ ਲਈ ਕੀ ਪ੍ਰੋਗਰਾਮ ਕਰੋਗੇ? ਸੋ ਮੇਰੀ ਦਿਮਾਗ ਦੇ ਵਿੱਚ ਐਟਲੀਸਟ ਇਹ ਵੀ ਹੈ ਕਿ ਇੱਕ ਤਾਂ ਸੈਂਚ ਯੂਨੀਫਾਈਡ ਜਿਹੜੀ AP ਪ੍ਰੋਗਰਾਮਸ ਉਹ ਮਤਲਬ ਵਧੀਆ ਹੋਣਾ ਚਾਹੀਦਾ ਫॉर ਐਟਲੀਸਟ ਐਕਸਲੈਂਟ ਸਟੂਡੈਂਟਸ, ਪਰ ਨਾਲ ਦੇ ਨਾਲ ਯੂ ਹੈਵ ਟੂ ਹੈਵ ਜਿਸ ਉਹਨੂੰ ਕਹਿੰਦੇ ਕਰੀਅਰ ਟੈਕਨੀਕਲ ਐਜੂਕੇਸ਼ਨ. ਇਵਨ ਸਾਡੇ ਖਾਸ ਕਰਕੇ ਮੁੰਡੇ, ਮੈਂ ਬੜੀ ਵਾਰੀ ਸੁਣਦਾ ਹੀ ਆ ਤੇ ਕਈ ਵਾਰੀ ਮੈਂ ਇਵਨ ਬੱਚੇ ਨੂੰ ਜਾ ਕੇ ਮਿਲਦਾ ਹੀ ਆ, ਬਿਕਾਜ਼ ਦ ਸਕੂਲ ਡਿਸਟ੍ਰਿਕਟ ਕਾਲ ਮੀ ਕਿ ਮੈਂ ਵੀ ਸਮਝਦਾ ਕਿ ਕਈ ਪੰਜਾਬੀ ਮੁੰਡੇ ਦੇ ਕਮ ਹੀਅਰ ਜਦੋਂ 14-15 ਸਾਲ ਦੇ ਆਲਰੇਡੀ, ਯੂ ਨੋ, ਉਹਨਾਂ ਦੀ ਉਮਰ ਇੰਨਾ ਹੀ ਹੈ. ਸੋ ਉਹਨਾਂ ਨੂੰ ਪਤਾ ਹੈ ਕਿ ਉਹ ਇੰਟਰਸਟ ਨਹੀਂ ਲੈਂਦੇ ਸਕੂਲ ਦੇ ਵਿੱਚ, ਬਿਕਾਜ਼ ਉਹਨਾਂ ਨੂੰ ਲੱਗਦਾ ਹੈ ਆਈ ਆਲਰੇਡੀ ਕੇਮ ਟੂ ਲੇਟ. ਜੀ.
ਸੋ ਕਈ ਵਾਰੀ ਉਹ ਵੀ ਡਿਸਰਿਸਪੈਕਟਫੁਲ ਹੋ ਜਾਂਦੇ ਟੀਚਰਾਂ ਦੇ ਨਾਲ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਆ ਮੈਂ ਸਕੂਲ ਦੇ ਵਿੱਚ ਕੀ ਲੈਣਾ, ਬਸ law ਦੇ ਕਰਕੇ ਮੈਂ ਇੱਥੇ I'm going to get on the truck, you know, which is not a good attitude, ਪਰ ਫਿਰ ਵੀ at least ਖਾਸ ਕਰਕੇ ਟਰੱਕਿੰਗ ਦੇ ਨਾਲ ਸਾਡੀ ਕਮਿਊਨਿਟੀ ਇੰਨਾ ਜੁੜਿਆ ਹੋਇਆ that it at least gives an avenue for ਜਿਹੜੇ ਬੱਚੇ are not into study. ਨਾਲ ਇਸ ਤਰ੍ਹਾਂ for other communities like career technical education, they can learn a trade like becoming an electrician, a plumber, a welder. You know, a welder is ਇਲਾਕੇ ਦੇ ਵਿੱਚ easily ਤੁਸੀਂ almost like $1,00,000 ਕਮਾ ਸਕਦੇ ਹੋ because there's such a shortage, huge shortage. So ਜਿਸ ਤਰ੍ਹਾਂ like ਜਿਹੜੇ ਬੱਚੇ ਤੁਸੀਂ ਕਹਿ ਰਹੇ ਨੇ that are coming from more impoverished situation ਜਾਂ ਉਹਨਾਂ ਦੇ ਘਰ ਦੀ situation ਇੰਨੀ ਚੰਗੀ ਨਹੀਂ ਹੈ, ਫਿਰ ਵੀ I think career technical education is ਬਹੁਤ important and we actually need more systems for this, not less. ਕਿਉਂਕਿ ਸਾਨੂੰ ਪਤਾ ਹੈ ਕਿ ਸਾਰੇ ਬੱਚੇ ਕਾਲਜ ਤੇ ਜਾਣਾ ਹੀ ਨਹੀਂ ਨਾ ਮੰਗਦੇ and so that's okay too. ਪਰ ਸਾਨੂੰ ਇੱਕ ਸਿਸਟਮ ਦੀ ਲੋੜ ਹੈ ਉਹਨਾਂ ਬੱਚੇ ਦੇ ਨਾਲ how to be a serving member of society. ਜੀ ਜੀ। ਤੇ ਇੱਕ ਵਾਰੀ ਨੈਨਦੀਪ ਆਪਣਾ ਜਿਹੜਾ ਏਰੀਆ ਆ, ਕਿਉਂਕਿ ਕੀ ਹੈ ਡਿਸਟ੍ਰਿਕਟ ਵਾਈਜ਼ ਆ, ਏਰੀਆ ਵਾਈਜ਼ ਹੈਗੀ ਆ, ਕਿਉਂ ਕਈ ਸਿਟੀਜ਼ ਦੇ ਵਿੱਚ ਕੀ ਹੁੰਦਾ ਆ ਵੀ ਏਰੀਆ ਨਹੀਂ ਹੁੰਦਾ ਹੈਗਾ ਪੂਰਾ ਹੀ ਸ਼ਹਿਰ ਜਿੱਦਾਂ ਵੋਟ ਪਾ ਸਕਦਾ ਟੋਟਲ ਕੈਂਡੀਡੇਟ ਨੂੰ। ਤੁਹਾਡਾ ਜਿਹੜਾ ਏਰੀਆ ਆ, ਸੋ ਜਿੰਨੇ ਸਾਡੇ ਸਰੋਤੇ ਸੁਣ ਰਹੇ ਖਾਸ ਕਰਕੇ ਫ੍ਰਿਜ਼ਨੋ ਏਰੀਏ 'ਚ, ਉਹਨਾਂ ਨੂੰ ਪਤਾ ਲੱਗ ਜਾਵੇ ਕਿਹੜੇ ਏਰੀਏ ਦੇ ਵਿੱਚ ਜਿਹੜੀ ਵੋਟ ਆ ਉਹ ਤੁਹਾਨੂੰ ਪਾ ਸਕਦੇ ਆ। ਹਾਂਜੀ, ਸੋ ਪਰ ਦੋ ਚੀਜ਼ਾਂ ਦੀ ਲੋੜ ਹੈ। ਇੱਕ ਤਾਂ ਆਫ ਕੋਰਸ ਫੰਡ ਰੇਜ਼ਿੰਗ, ਸੋ ਜਿਹੜੇ ਬੰਦੇ ਡੋਨੇਟ ਕਰ ਸਕਦੇ। ਨੰਬਰ 2 ਈਵਨ ਸਾਨੂੰ ਵਾਲੰਟੀਅਰਸ ਦੀ ਲੋੜ ਹੈ। ਈਵਨ ਜੇ ਤੁਸੀਂ ਉਸ ਇਲਾਕੇ ਦੇ ਵਿੱਚ ਨਹੀਂ ਰਹਿੰਦੇ, ਤੁਸੀਂ ਫਿਰ ਵੀ ਆ ਕੇ ਸਾਡੀ ਮਦਦ ਕਰੋ। ਆਲਮੋਸਟ ਐਵਰੀ ਡੇ ਵੀਰ ਮੀਟਿੰਗ 4 to 8 PM। ਆ ਕੇ ਸਾਡੇ ਨਾਲ ਫੋਨ ਕਾਲ ਕਰੋ। ਯੂ ਨੋ, ਈਵਨ ਜੇ ਤੁਸੀਂ ਪੰਜਾਬੀ ਸਿਰਫ ਬੋਲਦੇ ਨੇ, ਸਾਡੇ ਕੋਲ ਲਿਸਟ ਵੀ ਹੈਗੇ ਨੇ ਸਾਰੇ ਜਿਹੜੇ ਪੰਜਾਬੀ ਲੋਕ ਉਸ ਇਲਾਕੇ ਦੇ ਵਿੱਚ ਰਜਿਸਟਰਡ ਵੋਟਰਸ, ਤੁਸੀਂ ਉਹਨਾਂ ਨੂੰ ਕਾਲ ਕਰੋ। ਜਾਂ ਜੇ ਤੁਹਾਡੇ ਕੋਲ ਸਪੈਨਿਸ਼ ਸਪੀਕਿੰਗ ਜਾਂ ਮੌਂਕ ਸਪੀਕਿੰਗ ਫਰੈਂਡ ਵੀ ਹੈਗੇ ਨੇ, ਉਹਨੂੰ ਲੈ ਕੇ ਆਓ। ਜਾਂ ਮੇਰੇ ਨਾਲ ਆਈ ਐਮ ਗੋਇੰਗ ਐਂਡ ਨੌਕਿੰਗ ਡੋਰਸ ਐਵਰੀ ਡੇ। ਪਰ ਜਿਹੜੀ ਸਵਾਲ ਤੁਸੀਂ ਪੁੱਛੇ ਸੀ ਭਾਜੀ, the area district, the district area 7, so ਮੈਂ ਗੁਰਜੀਤ ਨੂੰ ਕਹਿ ਦੂੰਗਾ to put a map on my website, ਪਰ ਉਹ basically ਹੈਗਾ ਆ on Shields west of 99. Okay. Main areas like Jedikara are kind of आसपास north and south of Shields, off west of 99. ਠੀਕ ਹੈ ਜੀ। ਸੋ ਉਹ ਜਿਹੜਾ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਜਿਹੜਾ ਪੈਂਦਾ, ਸੋ ਉਹਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ ਸਾਰੇ ਤੁਹਾਨੂੰ ਵੋਟ ਜਿਹੜੇ ਉਹ ਕਰ ਸਕਣਗੇ। ਜਿਹੜੇ ਬੰਦੇ ਸੈਂਟਰਲ ਯੂਨੀਫਾਈਡ ਏਰੀਆ 7 ਦੇ ਵਿੱਚ ਉਹ ਵੋਟ ਪਾ ਸਕਦੇ। ਪਰ ਹੋਰਾਂ ਦੀ ਸਪੋਰਟ ਖਾਸ ਕਰਕੇ ਵਾਲੰਟੀਅਰ ਸਾਨੂੰ ਬਹੁਤ ਚਾਹੀਦਾ। ਜੀ ਜੀ ਬਿਲਕੁਲ। ਤੇ ਤੁਸੀਂ ਫੋਨ ਨੰਬਰ ਦੀ ਗੱਲ ਕਰ ਰਹੇ ਸੀ, ਕਿਹੜੇ ਨੰਬਰ ਤੇ ਤੁਹਾਨੂੰ ਕੰਟੈਕਟ ਕਰ ਸਕਦਾ ਹੈ ਜੇ ਕਿਸੇ ਨੇ ਵਾਲੰਟੀਅਰ ਕਰਨਾ ਹੈ, ਕਿਸੇ ਦੇ ਕੋਈ ਕੁਐਸਚਨ ਹੋਣ ਕੈਂਪੇਨ ਰਿਲੇਟਡ, ਜਾਂ ਕਿਸੇ ਨੇ ਡੋਨੇਸ਼ਨ ਦੇਣੀ ਹੋਵੇ? ਹਾਂਜੀ, ਸੋ ਜਾਂ ਤੁਸੀਂ ਮੇਰੀ ਵੈਬਸਾਈਟ ਤੇ ਜਾ ਸਕਦੇ ਹੋ, ਉਹ ਹੈਗਾ www.nandeepsingh.com ਜੀ। ਤੇ ਜਾਂ ਮੈਨੂੰ ਕਾਲ ਕਰ ਦਿਓ। ਮੇਰਾ ਫੋਨ ਨੰਬਰ ਹੈਗਾ 559 647 4700 559 647 4700। ਜੀ ਜੀ ਬਿਲਕੁਲ। ਸੋ ਬਿਲਕੁਲ ਸਰੋਤਿਓ, ਸੋ ਆ ਰਹੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਏਰੀਆ 7 ਦੇ ਵਿੱਚੋਂ ਬੋਰਡ ਆਫ ਟਰਸਟੀਜ਼ ਦੇ ਲਈ ਨੈਨਦੀਪ ਸਿੰਘ AKA ਦੀਪ ਸਿੰਘ ਆਫ ਜਕਾਰਾ ਵਾਲੇ ਜਿਹੜੇ ਆ ਉਹ ਇਲੈਕਸ਼ਨ ਦੇ ਵਿੱਚ ਖੜੇ ਨੇ। ਸੋ ਜ਼ਰੂਰ ਤੁਸੀਂ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰਨਾ ਆ। ਸੋ ਨੈਨਦੀਪ, ਮੇਰਾ ਇੱਕ ਸਵਾਲ ਜਿਹੜਾ ਹੋਰ ਵੀ ਹੈਗਾ ਚਾਰਟਰ ਸਕੂਲਸ ਨੂੰ ਲੈ ਕੇ। ਰੀਸੈਂਟਲੀ ਆਪਾਂ ਦੇਖਿਆ ਵੀ ਟਰਾਈ ਸੀਗੀ, ਆਈ ਥਿੰਕ ਉਹ ਕਲੋਵਿਸ ਵਾਲੇ ਸਾਈਡ 'ਤੇ ਸੀਗੀ ਵੀ ਆਪਣੇ ਚਾਰਟਰ ਸਕੂਲ ਜਿਹੜਾ ਬਣਾਉਣ ਦੀ। ਸੋ ਤੁਹਾਡਾ ਕੀ ਇਸ ਚੀਜ਼ ਦੇ ਪ੍ਰਤੀ ਨਜ਼ਰੀਆ ਹੈਗਾ ਆ ਵੀ ਕੀ ਚਾਰਟਰ ਸਕੂਲਸ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ? ਸੋ what do you think on that? No, I think that there should be different types of school diversity. You know, I think it's really just a case-by-case situation. They like bilingual schools. We need those schools. ਜਿਹੜੀ ਉਹਨੂੰ ਕਹਿੰਦੇ dual immersion schools. ਉਹਨਾਂ ਦੀ ਬਹੁਤ ਲੋੜ ਹੈ। I think you know ਇੱਕ ਟਰਾਈ ਸੀ ਉੱਥੇ ਕਲੋਵਿਸ ਯੂਨੀਫਾਈਡ ਦੇ ਵਿੱਚ ਪਹਿਲਾਂ, ਪਰ ਆਈ ਥਿੰਕ ਉਸ ਇਲਾਕੇ ਦੇ ਵਿੱਚ they have no charter schools, so ਕਈ ਵਾਰੀ
to be the first ਉਹ ਕੋਈ ਬਹੁਤ ਮੁਸ਼ਕਿਲ ਹੁੰਦਾ ਹੀ ਆ to break the barrier you know sometimes it's ਹਾਂਜੀ so ਕਈ ਵਾਰੀ it's better to find districts ਜਿਹੜੇ are not as well to do ਪਰ ਕਿਉਂਕਿ ਜਿਹੜੇ ਬੱਚੇ ਜਿਹੜੇ parents have their kids in a not so good school ਕਈ ਵਾਰੀ ਉਹ ਵੀ ਦੇਖਣਗੇ if this is a good opportunity so I think so hopefully ਆਉਣ ਵਾਲੇ ਟਾਈਮ ਸ਼ਾਇਦ ਚੇਂਜ ਹੋਵੇ ਜਿਹੜੇ ਸੈਕਟਰੀ ਆ ਐਜੂਕੇਸ਼ਨ ਦੇ US ਦੇ ਬੈਟਸੀ ਡੀਵੋਸ ਉਹ ਇਸ ਹੱਕ ਦੇ ਵਿੱਚ ਆ ਵੀ USA 'ਚ ਜਿਹੜੇ ਚਾਰਟਰ ਸਕੂਲ ਜ਼ਿਆਦਾ ਹੋਣੇ ਚਾਹੀਦੇ ਆ ਸੋ ਆਪਣੀ ਕਮਿਊਨਿਟੀ ਜਦੋਂ ਵੱਧ ਤੋਂ ਵੱਧ ਇਨਵੋਲਵ ਹੋਊਗੀ ਸੋ ਜ਼ਰੂਰੀ ਨਹੀਂ ਪਈ ਉਹੀ ਏਰੀਆ ਜਿੱਥੇ ਤੁਸੀਂ ਟਰਾਈ ਕੀਤਾ ਸੀ ਹੋਰ ਏਰੀਆ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਉੱਥੇ ਵੀ ਟਰਾਈ ਕਰ ਸਕਦੇ ਹੈਗੇ ਆ ਸੈਕਰਾਮੈਂਟੋ 'ਚ ਆਲਰੇਡੀ ਇੱਕ ਸਕੂਲ ਚੱਲਦਾ ਹੈਗਾ ਵੈਸਟ ਸੈਕਰਾਮੈਂਟੋ 'ਚ ਪੰਜਾਬੀਆਂ ਨੂੰ ਚਲਾਇਆ ਆ ਜੀ ਤੇ ਨੈਨਦੀਪ ਸਿੰਘ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਤੁਸੀਂ ਆਪਣਾ ਸਮਾਂ ਕੱਢਿਆ ਸਾਡੇ ਸਰੋਤਿਆਂ ਦੇ ਰੂਬਰੂ ਹੋਏ ਤੇ ਸੋ ਬਹੁਤ ਸ਼ੁਕਰੀਆ ਤੇ ਹੋਪ ਫॉर द ਬੈਸਟ ਤੇ ਗੁੱਡ ਵਿਸ਼ੇਸ ਆ ਸਾਡੇ ਵੱਲੋਂ ਤੁਹਾਨੂੰ ਤੇ ਹੋਪਫੁਲੀ ਵਿਲ ਸੀ ਯੂ ਔਨ ਦ ਬੋਰਡ ਆਫ ਟਰਸਟੀਜ਼ in coming November. So thank you very much for your time. Thank you so much. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਰੋਤਿਓ ਇਹ ਸਨ ਨੈਨਦੀਪ ਸਿੰਘ ਚੰਨ ਡਾਕਟਰ ਚੰਨ ਉੱਥੇ ਫ੍ਰਿਜ਼ਨੋ 'ਚ ਹੈਗੇ ਆ ਉਹਨਾਂ ਦੇ ਸਪੁੱਤਰ ਆ ਇਹ ਵੈਲ ਐਜੂਕੇਟਡ ਨੌਜਵਾਨ ਆ ਸੋ ਸਾਨੂੰ ਇਹਦਾ ਸਾਥ ਦੇਣਾ ਚਾਹੀਦਾ ਸਕੂਲ ਬੋਰਡ ਦੇ ਲਈ ਇਹ ਇਲੈਕਸ਼ਨ ਲਈ ਖੜੇ ਹੈਗੇ ਆ 2 ਕੈਂਡੀਡੇਟ ਆ ਨੈਨਦੀਪ ਸਿੰਘ ਚੰਨ ਤੇ ਦੂਸਰੇ ਜਿਹੜੇ ਆ ਰਾਮਾ ਦਾਵਰ ਆ ਉਹ ਇਹਨਾਂ ਦੇ ਆਪੋਜਿਟ ਆਲਰੇਡੀ ਉਹ ਹੈਗੇ ਆ ਬੋਰਡ ਮੈਂਬਰ ਇਨਕੰਬੈਂਟ ਨੇ ਸੋ ਜਿੰਨੇ ਵੀ ਫ੍ਰਿਜ਼ਨੋ ਏਰੀਏ ਦੇ ਸੁਣ ਰਹੇ ਸਰੋਤੇ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ ਕੁਆਲੀਫਿਕੇਸ਼ਨ ਤੁਹਾਨੂੰ ਪਤਾ ਲੱਗੇਗੀ 2 ਮਾਸਟਰਸ ਡਿਗਰੀਆਂ ਕੀਤੀਆਂ ਇੱਥੇ ਦਾ ਬੋਰਨਾ ਕਿੰਨੀ ਵਧੀਆ ਟੀਚਰ ਰਿਹਾ ਆ ਹਾਈ ਸਕੂਲ ਟੀਚਰ ਕਿੰਨੀ ਵਧੀਆ ਪੰਜਾਬੀ ਬੋਲਦਾ ਆ ਤੇ ਜਕਾਰਾ ਮੂਵਮੈਂਟ ਨੂੰ ਸ਼ੁਰੂ ਕਰਨ ਵਾਲਿਆਂ ਦੇ ਵਿੱਚੋਂ ਇਹ ਇੱਕ ਨੇ ਕਿੰਨੇ ਜ਼ਿਆਦਾ ਇਹਨੇ ਪ੍ਰੋਜੈਕਟ ਕੀਤੇ ਹੈਗੇ ਆ 1984 ਰੈਜ਼ੋਲੂਸ਼ਨ ਦਾ ਸੋ ਜੇ ਤੁਸੀਂ ਇਹਦੀ ਸ਼ੀਟ ਦੇਖੋ ਉਹਦੇ ਕੰਮ ਦੇਖੋ ਲਾਈਕ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਟਿਕ ਮਾਰਕ ਜਿਹੜਾ ਬਣਦਾ ਆ ਸੋ ਜ਼ਰੂਰ ਅਜਿਹੇ ਨੌਜਵਾਨ ਮੁੰਡਿਆਂ ਦੀ ਜ਼ਰੂਰਤ ਆ ਜਿਹੜੇ ਰੂਟ ਦੇ ਉੱਤੇ ਗ੍ਰਾਸ ਰੂਟ ਲੈਵਲ ਦੇ ਉੱਤੇ ਜਿਹੜਾ ਜਿਨ੍ਹਾਂ ਨੇ ਆਲਰੇਡੀ ਕੰਮ ਕੀਤਾ ਹੋਇਆ ਆ ਸੋ ਜ਼ਰੂਰ ਆਉਣ ਵਾਲੀਆਂ 6 ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਜਿਹੜੇ ਏਰੀਆ 7 ਹੈਗਾ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਉੱਥੇ ਇਹਨਾਂ ਨੂੰ ਜਿਹੜੀਆਂ ਵੋਟਾਂ ਪਾ ਕੇ ਜਿਹੜਾ ਤੁਸੀਂ ਕਾਮਯਾਬ ਕਰੋ 1000 ਵੋਟ ਹੀ ਪੈਂਦੀ ਹੁੰਦੀ ਹੈ ਇਹ ਵੀ ਜਿਹੜੀ ਆਪਾਂ ਦੱਸਦੇ ਜਾਈਏ ਸੋ ਇੱਕ ਵੋਟ ਦੀ ਜਿਹੜੀ ਕੀਮਤ ਜਿਹੜੀ ਹੁੰਦੀ ਹੈ ਲਾਸਟ ਟਾਈਮ ਦੀਆਂ ਇਲੈਕਸ਼ਨਸ ਦੇ ਵਿੱਚ 18-19 ਵੋਟਾਂ ਦਾ ਜਿਹੜੇ ਫਰਕ ਦੇ ਨਾਲ ਜਿਹੜੇ ਉਹ ਜਿੱਤੇ ਸੀਗੇ ਸੋ ਐਵਰੀ ਵੋਟ ਮੈਟਰਸ ਜਿਨ੍ਹਾਂ ਨੇ ਵੋਟ ਅਜੇ ਤੱਕ ਰਜਿਸਟਰ ਨਹੀਂ ਕੀਤੀ ਉਸ ਇਲਾਕੇ ਦੇ ਵਿੱਚ ਇਨ ਐਨੀ ਕੇਸ ਕਿਸੇ ਵੀ ਇਲਾਕੇ ਦੇ ਵਿੱਚ ਜਿਨ੍ਹਾਂ ਨੇ ਵੋਟ ਰਜਿਸਟਰ ਨਹੀਂ ਕੀਤੀ ਜਿਹੜੇ ਸਿਟੀਜ਼ਨ ਨੇ ਉਹ ਪਲੀਜ਼ ਆਪਣੀ ਵੋਟ ਨੂੰ ਜਿਹੜਾ ਉਹ ਤੁਸੀਂ ਰਜਿਸਟਰ ਕਰੋ ਤੇ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਵੱਧ ਚੜ ਕੇ ਜਿਹੜਾ ਉਹ ਤੁਸੀਂ ਹਿੱਸਾ ਲਓ ਹੋਰ ਵੀ ਜਿੰਨੇ ਸਾਡੇ ਸਰੋਤੇ ਸੁਣ ਰਹੇ USA ਦੇ ਵਿੱਚ ਕਿਸੇ ਪਾਰਟ ਦੇ ਵਿੱਚ ਵੀ ਕੋਈ ਆਪਣੀ ਕਮਿਊਨਿਟੀ ਦਾ ਜਿਹੜਾ ਕੋਈ ਕੈਂਡੀਡੇਟ ਖੜਾ ਆ ਚਾਹੇ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਕਿਸੇ ਵੀ ਪੋਜੀਸ਼ਨ ਲਈ ਉਹ ਤੁਸੀਂ ਚਾਹੁੰਦੇ ਆ ਵੀ ਉਹ ਰੇਡੀਓ ਦੇ ਉੱਤੇ ਆ ਕੇ ਆਪਣੇ ਵਿਚਾਰ ਪ੍ਰਗਟ ਕਰੇ ਤੇ ਜ਼ਰੂਰ ਆਪਾਂ ਆਲਵੇਜ਼ ਓਪਨ ਆ ਤੇ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ 408-272-5200 ਤੇ ਕਿਸੇ ਟਾਈਮ ਵੀ ਤੁਸੀਂ ਕਾਲ ਕਰਕੇ ਉਹਨਾਂ ਨਾਲ ਸਾਡੀ ਇੰਟਰੋਡਕਸ਼ਨ ਕਰਾ ਦਿਓ ਤੇ ਫਿਰ ਅਸੀਂ ਸਵੇਰ ਵਾਲੇ ਟਾਈਮ ਉਹਨਾਂ ਦਾ ਸਕੈਜੂਲ ਕਰ ਲਾਂਗੇ ਜੀ ਤੇ ਹਰਜੋਤ ਸਿੰਘ ਜੀ ਹੁਣ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ ਮਿਲਾਂਗੇ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜੀ ਸਤਿ ਸ੍ਰੀ ਅਕਾਲ ਜਿਉਂਦੇ ਵਾਸਤੇ ਰਹੋ ਹੱਸਦੇ ਖੇਡਦੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento and KWRU 1300 AM Fresno. ਕਾਲਾ ਕੁੜਤਾ ਪਜਾਮਾ ਤਿੱਲੇਦਾਰ ਜੁੱਤੀ